ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 4 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਦੇ ਵਿੱਚ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੇਣਾ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਰਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਗੁਰਨੇਕ ਸਿੰਘ ਬਾਗੜੀ ਫਰੈਸਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਜੇ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਆ, ਤਾਂ ਕਾਲ 8888889914। ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ, ਬ੍ਰੇਕ ਪਾਰਟ, ਸਸਪੈਂਸ਼ਨ ਪਾਰਟ, ਇਲੈਕਟ੍ਰੀਕਲ ਸਟਾਰਟਰ, ਕੂਲਿੰਗ ਪਾਰਟ, ਸ਼ੌਕ ਡਰਮਸ, ਇਹਨਾਂ ਤੋਂ ਤੁਸੀਂ ਲੈ ਸਕਦੇ ਹੋ। ਆਫਟਰ ਮਾਰਕੀਟ ਤੇ ਹਾਈ ਕੁਆਲਿਟੀ OEM ਪਾਰਟਸ ਵੀ ਇਹਨਾਂ ਦੇ ਕੋਲ ਅਵੇਲੇਬਲ ਨੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ। ਦੋ ਲੋਕੇਸ਼ਨਸ ਨੇ। ਟੋਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਹਰਜੋਤ ਜੀ। ਜੀ ਆਵਾਜ਼ ਨਹੀਂ ਆ ਰਹੀ। ਸਾਡਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਨੂੰ ਲੈ ਕੇ ਹੁੰਦਾ। ਕੁਝ ਖਬਰਾਂ ਆਪਾਂ ਸਾਂਝੀਆਂ ਕਰਾਂਗੇ ਕੀ ਕੁਝ ਵਾਪਰਿਆ ਆ। ਜੀ ਬਿਲਕੁਲ। ਆਈ ਥਿੰਕ ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਆਪਾਂ ਆਪਣੇ ਸਾਰੇ ਸੁਣਨ ਵਾਲੇ ਦੇਖਣ ਵਾਲਿਆਂ ਨੂੰ 4th of ਜੁਲਾਈ ਦੀ ਬਹੁਤ-ਬਹੁਤ ਵਧਾਈ ਦਿੰਦੇ ਹਾਂ। ਜਿਵੇਂ ਆਪਾਂ ਜਾਣਦੇ ਹਾਂ ਵੀ ਜਿਹੜਾ ਅਮਰੀਕਾ ਦੇ ਵਿੱਚ ਅੱਜ ਦਾ ਜਿਹੜਾ ਦਿਨ ਆ, ਆਜ਼ਾਦੀ ਦੇ ਦਿਨ ਦੇ ਵਜੋਂ ਜਿਹੜਾ ਉਹ ਮਨਾਇਆ ਜਾਂਦਾ ਆ, 4th of ਜੁਲਾਈ ਦੀ। ਦੁਨੀਆ ਦੇ ਵਿੱਚ ਇਸ ਗੱਲੋਂ ਚੜ੍ਹਾਈ ਆ ਵੀ ਅਮਰੀਕਾ ਇਸ ਦਿਨ ਆਜ਼ਾਦ ਹੋਇਆ ਸੀ 1776 ਸਨ ਦੇ ਵਿੱਚ। ਸੋ ਬੜਾ ਅਹਿਮ ਦਿਨ ਆ, ਬੜਾ ਬਹੁਤ ਇੰਪੋਰਟੈਂਟ ਜਿਹੜਾ ਇਹ ਮਰਹਲਾ ਆ ਪੂਰੀ ਦੁਨੀਆ ਦੇ ਵਿੱਚ ਅਮਰੀਕਾ ਦੇ ਲਈ। ਅਮਰੀਕਾ ਦੇ ਵਿੱਚ ਅੱਜ ਥਾਂ ਦੇ ਉੱਤੇ ਇਸ ਆਜ਼ਾਦੀ ਦੇ ਦਿਹਾੜੇ ਨੂੰ ਮਨਾਉਣ ਖਾਤਰ ਜਿਹੜੇ ਸਮਾਗਮ ਆ, ਪ੍ਰੋਗਰਾਮ ਆ, ਉਹ ਉਲੀਕੇ ਗਏ ਹੋਣਗੇ। ਕਈ ਥਾਵਾਂ ਦੇ ਉੱਤੇ ਪਰੇਡਸ ਹੋਣਗੀਆਂ, ਕਈ ਥਾਵਾਂ ਦੇ ਉੱਤੇ ਜਿਹੜੀ ਆਤਿਸ਼ਬਾਜ਼ੀ ਦੇ ਜਿਹੜੇ ਨਜ਼ਾਰੇ ਆ ਉਹ ਦੇਖਣ ਨੂੰ ਜਿਹੜੇ ਉਹ ਮਿਲਣਗੇ। ਅਮਰੀਕਾ ਨੇ ਜਿਹੜਾ ਦੇਖੋ 250 ਸਾਲ ਹੋ ਗਿਆ ਅਮਰੀਕਾ ਨੂੰ ਆਜ਼ਾਦ ਹੋਇਆਂ ਨੂੰ, ਤੇ ਬੜੀ ਕਮਾਲ ਦੀ ਗੱਲ ਆ ਅਮਰੀਕਾ ਦੇ ਵਿੱਚ ਇੰਨਾ ਕੁਛ ਆਪਾਂ ਨੂੰ ਜਿਹੜੀ ਆਜ਼ਾਦੀ ਆ ਉਹ ਮਿਲੀ ਆ। ਸੋ ਇਹ ਉਹੀ ਆ, ਗੋਰਿਆਂ ਤੋਂ ਆਜ਼ਾਦ ਹੋਏ ਸੀ, ਇਹ ਵੀ ਸੀਗੇ ਤਾਂ ਦੇਖੋ ਗੋਰੇ ਹੀ, ਪਰ ਚਾਹ ਦੇ ਮਾਮਲੇ ਤੋਂ ਕਿੱਥੇ ਗੱਲ ਜਿਹੜੀ ਉਹ ਬਣੀ। ਚਾਹ ਦੇ ਉੱਤੇ ਟੈਕਸ ਲਾਉਣ ਤੋਂ ਖਾਤਰ ਇਹ ਜਿਹੜੀ ਲੜਾਈ ਚੱਲਦੀ ਆ ਉਹ ਕਿੱਥੇ ਤੱਕ ਜਿਹੜੀ ਆਣ ਪਹੁੰਚੀ, ਤੇ ਇਵੈਂਚੁਅਲੀ ਅਮਰੀਕਾ ਇੱਕ ਆਪਣੇ ਆਪ ਦੇ ਵਿੱਚ ਮੁਲਕ ਬਣਿਆ। ਉਦੋਂ ਥੋੜ੍ਹੀਆਂ ਯੂਨੀਅਨਸ ਨੇ ਮਿਲ ਕੇ ਕੀਤਾ ਸੀ, ਇਵੈਂਚੁਅਲੀ ਵੱਧਦੇ ਇਹ 50 ਸੂਬਿਆਂ ਦੇ ਵਿੱਚ ਤੇ ਕੁਛ ਜਿਹੜੀਆਂ ਟੈਰੀਟਰੀਜ਼ ਆ ਉਹਨਾਂ ਦਾ ਸੁਮੇਲ ਬਣ ਕੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਬਣਿਆ। ਤੇ ਅੱਜ ਅਸੀਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਜਿਹੜੀ ਅਮਰੀਕਾ ਦੇ ਆਜ਼ਾਦੀ ਦੇ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਜੀ। ਅੱਜ 4th ਜੁਲਾਈ ਆ। 4th ਜੁਲਾਈ ਨੂੰ ਬਹੁਤ ਸਾਰੇ ਜਿਹੜੇ ਗਵਰਨਮੈਂਟ ਦੇ ਆਫਿਸਿਸ ਆ ਉਹ ਬੰਦ ਆ। IRS, ਸੋਸ਼ਲ ਸਿਕਿਉਰਿਟੀ, ਜਿੰਨੇ ਵੀ ਜਿਹੜੇ ਮੇਨ ਆਫਿਸਿਸ ਹੈਗੇ ਆ ਉਹ ਬੰਦ ਆ। ਪਰ ਬਹੁਤ ਸਾਰੇ ਜਿਹੜੇ ਪ੍ਰਾਈਵੇਟ ਬਿਜ਼ਨੈਸਿਸ ਹੈਗੇ ਆ, ਜਿਨ੍ਹਾਂ ਦੇ ਵਿੱਚ ਰੈਸਟੋਰੈਂਟ ਆ, ਗਰੋਸਰੀ ਸਟੋਰ, ਰੀਟੇਲ ਸਟੋਰ ਦੀਆਂ ਜਿਹੜੀਆਂ ਚੇਨਸ ਹੈਗੀਆਂ, ਜਿੱਦਾਂ ਵਾਲਮਾਰਟ, ਸਟਾਰਬਕ, ਚਿਕ ਫਿਲੇ, ਟਾਰਗੇਟ, ਇਹ ਬਹੁਤ ਸਾਰੇ ਜਿਹੜੇ ਆ ਅੱਜ ਖੁੱਲੇ ਹੈਗੇ ਆ। ਸਟਾਕ ਮਾਰਕੀਟ ਬੰਦ ਰਹੂਗੀ
4th ਆਫ ਜੁਲਾਈ ਜਿਹੜੀ ਆ, ਇਹਦੀ ਜਿਹੜੀ ਸੈਲੀਬ੍ਰੇਸ਼ਨ ਆ ਜਾਂ ਓਰੀਜਨ ਆ, ਗੋ ਬੈਕ ਟੂ ਫਿਲਾਡੈਲਫੀਆ ਦਾ, ਜਦੋਂ ਉਹਨਾਂ ਨੇ ਫਸਟ ਐਨਵਰਸਰੀ ਤੇ ਅਮਰੀਕਾ ਦੀ ਇੰਡੀਪੈਂਡੈਂਸ ਤੇ ਇਹ ਮਨਾਇਆ ਸੀਗਾ। ਉਦੋਂ ਬਾਅਦ ਫਿਰ ਲਗਾਤਾਰ ਜਿਹੜੀਆਂ ਇਹ ਚੱਲਦੀਆਂ ਰਹੀਆਂ ਤੇ ਐਨੂਅਲ ਆਬਜ਼ਰਵੇਸ਼ਨ ਜਿਹੜੀ ਆ ਛੁੱਟੀ ਦੀ, ਉਹ ਰੈਗੂਲਰ ਹੋਈ ਸੀ 1812 ਦੇ ਵਿੱਚ, ਤੇ ਉਸ ਦਿਨ ਤੋਂ ਜਿਹੜੀ ਆ ਇਹ ਫੈਡਰਲ ਹੌਲੀਡੇ ਕਰਕੇ ਮਨਾਈ ਜਾਂਦੀ ਹੈਗੀ ਆ। ਸੋ ਵਾਲਮਾਰਟ ਓਪਨ ਹੋਣੇ ਆ, ਟਾਰਗੇਟ ਓਪਨ ਹੋਣੇ ਆ, ਕਾਸਕੋ ਓਪਨ ਹੋਣੇ ਹੈਗੇ ਆ, ਬੈਂਕ, ਪੋਸਟ ਆਫਿਸ, UPS, ਫੈਡਐਕਸ ਇਹ ਮੋਸਟਲੀ ਬੰਦ ਹੈਗੇ ਆ। ਹੋਮ ਡੀਪੂ, ਲੋ, ਏਸ ਹਾਰਡਵੇਅਰ ਇਹ ਓਪਨ ਹੈਗੇ। ਸੋ ਬਹੁਤ ਸਾਰੇ ਜਿਹੜੇ ਰੈਸਟੋਰੈਂਟ ਆ ਉਹ ਅੱਜ ਦੇ ਡੇਟ ਦੇ ਵਿੱਚ ਓਪਨ ਵੀ ਹੈਗੇ ਆ। ਦੂਜੇ ਨੰਬਰ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਰੇਡਸ ਨਿਕਲ ਰਹੀਆਂ ਹੈਗੀਆਂ 4th ਜੁਲਾਈ ਦੀਆਂ। ਸਾਡੇ ਏਰੀਏ ਦੇ ਵਿੱਚ ਫਰੀਮੌਂਟ 'ਚ ਪਰੇਡ ਨਿਕਲ ਰਹੀ ਹੈ ਇਸ ਟਾਈਮ, ਜਿਸ ਟਾਈਮ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ ਸਿੱਖ ਨੌਜਵਾਨ ਪਹੁੰਚੇ ਹੋਏ ਆ, ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਾਣੀ ਦੀਆਂ ਬੋਤਲਾਂ ਪਿਛਲੇ ਲਗਭਗ 20-25 ਸਾਲ ਤੋਂ ਇਸ ਪਰੇਡ 'ਚ ਦਿੰਦੇ ਆ। ਉਹਨਾਂ ਉੱਤੇ ਲਿਖਿਆ ਹੁੰਦਾ ਹੂ ਆਰ ਦ ਸਿੱਖਸ, ਸਟਿੱਕਰ ਲਾਇਆ ਹੁੰਦਾ, ਛੋਟਾ ਜਿਹਾ ਲਿਖਿਆ ਹੁੰਦਾ ਸਿੱਖੀ ਬਾਰੇ। ਸੋ ਬਹੁਤ ਵਧੀਆ ਕੰਮ ਕਰਦੇ ਆ। ਤੇ ਅੱਜ ਮੈਂ ਸਵੇਰੇ ਦੇਖ ਰਿਹਾ ਸੀ ਫਿਲਾਡੈਲਫੀਆ ਵਿੱਚ ਵੀ ਜੋ ਆਪਣੇ ਭੈਣ ਭਰਾ ਹੈਗੇ ਆ, ਉਹ 4th ਜੁਲਾਈ ਦੀ ਪਰੇਡ ਦੇ ਵਿੱਚ ਉਹਨਾਂ ਨੂੰ ਸੇਵਾ ਕਰ ਰਹੇ ਸੀ, ਕੋਈ ਕੌਫੀ ਦੀ, ਪਾਣੀ ਦੀ। ਸੋ ਇਹ ਬਹੁਤ ਵਧੀਆ ਗੱਲ ਹੈਗੀ ਆ। ਹੋਰ ਵੀ ਕਿਤੇ ਹੋਇਆ ਜਰੂਰ ਤੁਸੀਂ ਸਾਡੇ ਨਾਲ ਸਾਂਝਾ ਕਰ ਲਿਓ 408 272 5200 ਦੇ ਉੱਤੇ, ਤੇ ਸਾਨੂੰ ਜਿਹੜਾ ਆ ਪਾਰਟਿਸਿਪੇਟ ਕਰਨਾ ਚਾਹੀਦਾ। ਪਿਛਲੇ ਸਾਲ ਤਾਂ ਫ੍ਰਿਜ਼ਨੋ ਦੇ ਵਿੱਚ ਵੀ ਜਿਹੜੀ ਪਰੇਡ ਹੋਈ ਸੀ, ਉਹਦੇ ਵਿੱਚ ਵੀ ਜਿਹੜੇ ਸਿੱਖ ਆ ਕਾਫੀ ਵੱਡੀ ਗਿਣਤੀ 'ਚ ਹਾਜ਼ਰ ਹੋਏ ਸੀ। ਉਹਨਾਂ ਨੇ ਆਪਣਾ ਬੂਥ, ਆਪਣਾ ਜਿਹੜਾ ਹੈਗਾ ਫਲੋਟ ਆ, ਉਹ ਵੀ ਲਾਇਆ ਹੋਇਆ ਸੀ। ਬਿਲਕੁਲ, ਇਸ ਵਾਰ ਗਰਮੀ ਬਹੁਤ ਜ਼ਿਆਦਾ ਹੋਣੀ ਆ, ਇਹ ਵੀ ਆਪਾਂ ਨਾਲ ਦੱਸਦੇ ਜਾਈਏ। ਸੈਂਟ ਹਲੇਨਾ ਕਰਕੇ ਜਿਹੜਾ ਸ਼ਹਿਰ ਆ, ਉਹਨਾਂ ਨੇ ਆਪਣੀ ਜਿਹੜੀ ਪਰੇਡ ਆ ਉਸ ਨੂੰ ਰੱਦ ਕਰ ਦਿੱਤਾ। ਕਹਿੰਦੇ ਵੀ ਟ੍ਰਿਪਲ ਡਿਜਿਟ ਦੇ ਵਿੱਚ ਇਹ ਹੋਣੀ ਸੀਗੀ, ਪਰ ਇਹ ਹੁਣ ਸਾਰਾ ਕੁਛ ਜਿਹੜਾ ਉਹ ਹੋਇਆ ਆ। ਸੋ ਕਈ ਜਿਹੜੀਆਂ ਸਿਟੀਜ਼ ਆ ਉਹਨਾਂ ਨੇ 4th ਆਫ ਜੁਲਾਈ ਦੀਆਂ ਪਰੇਡ ਗਰਮੀ ਕਰਕੇ ਜਿਹੜੀਆਂ ਆ ਉਹ ਕੈਂਸਲ ਕੀਤੀਆਂ। ਕਈਆਂ ਨੇ ਫਾਇਰਵਰਕ ਸ਼ੋਜ਼ ਵੀ ਕੈਂਸਲ ਕੀਤੇ ਆ। ਕਾਰਨ ਉਹੀ ਦੱਸੇ ਆ ਵੀ ਅੱਗ ਲੱਗਣ ਦਾ ਜਿਹੜਾ ਖਤਰਾ ਆ ਉਹਨਾਂ ਨੂੰ ਬਣਿਆ ਆ। ਐਂਟੀਓਕ ਦੇ ਵਿੱਚ ਇੰਡੀਪੈਂਡੈਂਸ ਡੇ ਦੀ ਪਰੇਡ ਆ, ਉਹ ਜਿਹੜੀ ਉਹਨਾਂ ਨੇ ਰੱਦ ਕੀਤੀ ਆ। ਸੈਂਟ ਹਲੀਨਾ ਦੇ ਵਿੱਚ ਇਹਨਾਂ ਨੇ ਬੰਦ ਕੀਤੀ ਆ। ਹੀਲਡਸਬਰਗ ਉਹਨਾਂ ਨੇ ਵੀ ਜਿਹੜੀ ਆ ਕੈਂਸਲ ਆ ਉਹ ਕਰ ਦਿੱਤੀ ਆ। ਹੁਣ ਤੱਕ ਇਹਨਾਂ ਤਿੰਨਾਂ ਸ਼ਹਿਰਾਂ ਤੋਂ ਇਹ ਜਿਹੜੀ ਨਿਊਜ਼ ਆ ਰਹੀ ਆ, ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਸੀ। ਆਪਾਂ ਦੇਖਦੇ ਹਾਂ ਵੀ ਜਦੋਂ ਪਰੇਡ ਜਿੱਥੇ ਹੁੰਦੀਆਂ ਤੇ ਲੋਕ ਆਲੇ ਦੁਆਲੇ ਕੁਰਸੀਆਂ ਢਾਹ ਕੇ ਪੂਰਾ ਜਿਹੜਾ ਉਸ ਦਾ ਆਨੰਦ ਵੀ ਲੈਂਦੇ, ਨਜ਼ਾਰਾ ਵੀ ਲੈਂਦੇ ਆ। ਪਰ ਸਮਹਾਓ ਇਸ ਵਾਰ ਕਈ ਥਾਵਾਂ ਦੇ ਉੱਤੇ ਜਿਹੜਾ ਆ ਉਹ ਕੈਂਸਲ ਜਿਹੜਾ ਉਹਨਾਂ ਨੂੰ ਕਰਨਾ ਪਿਆ ਆ। ਇਹ ਵਾਲਾ ਵੀਕਐਂਡ ਬਹੁਤ ਹੀ ਜ਼ਿਆਦਾ ਗਰਮੀ ਵਾਲਾ ਵੀਕਐਂਡ ਜਿਹੜਾ ਉਹ ਰਹਿਣ ਵਾਲਾ ਆ। ਦੱਸਦੇ ਜਾਈਏ ਫਾਊਂਡਿੰਗ ਫਾਦਰਸ, ਜੇ ਆਪਾਂ ਇਹਨਾਂ ਨੂੰ ਪੰਜਾਬੀ 'ਚ ਕਹੀਏ ਵੀ ਜਿਹੜੇ ਬਾਨੀ ਬਜ਼ੁਰਗ ਸੀਗੇ ਅਮਰੀਕਾ ਦੇ, ਉਹਨਾਂ ਨੇ ਜਿਹੜੀ ਸੈਕਿੰਡ ਕੰਟੀਨੈਂਟਲ ਕਾਂਗਰਸ ਸੀ ਉਸ ਟਾਈਮ ਦੇ ਉੱਤੇ ਅੱਜ ਇਹ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜੀ ਹੈ ਨਾ, ਉਸ ਦੇ ਉੱਤੇ ਸਾਈਨ ਕੀਤਾ ਸੀ, ਅਡਾਪਟ ਕਰ ਲਿਆ ਸੀ ਫਿਲਾਡੈਲਫੀਆ ਦੇ ਵਿੱਚ। ਉਸ ਟਾਈਮ ਦੇ ਉੱਤੇ 13 ਜਿਹੜੀਆਂ ਕਾਲੋਨੀਜ਼ ਆ, ਇਹਨਾਂ ਸਾਰਿਆਂ ਨੇ ਮਿਲ ਕੇ ਕਿਹਾ ਸੀ ਵੀ ਅਸੀਂ ਜਿਹੜਾ ਬ੍ਰਿਟੇਨ ਦਾ ਰਾਜਾ ਜਾਂ ਉਹਦੀ ਮੋਨਾਰਕੀ ਆ, ਕਿੰਗ ਜਾਰਜ ਦਾ 3rd, ਉਸ ਟਾਈਮ ਦੇ ਉੱਤੇ ਅਸੀਂ ਉਸ ਦੇ ਅਧੀਨ ਨਹੀਂ ਚੱਲਾਂਗੇ। ਅਸੀਂ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਹੋਵਾਂਗੇ। ਅਸੀਂ ਹੁਣ ਯੂਨਾਈਟਿਡ ਆ, ਕਹਿੰਦੇ ਆਜ਼ਾਦ ਆ, ਤੇ ਅਸੀਂ ਇੰਡੀਪੈਂਡੈਂਟ ਸਟੇਟਸ ਦੇ ਤੌਰ ਦੇ ਉੱਤੇ ਰਵਾਂਗੇ। ਕਾਂਗਰਸ ਨੇ ਉਸ ਟਾਈਮ ਦੇ ਉੱਤੇ ਵੋਟ ਪਾਈ ਸੀ ਅਪਰੂਵ ਕਰਨ ਦੇ ਲਈ, ਇੰਡੀਪੈਂਡੈਂਸ ਪਾਸ ਕੀਤਾ ਸੀ ਲੀਜ਼ ਰੈਜੂਲੇਸ਼ਨ 2 ਜੁਲਾਈ ਨੂੰ, ਪਰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 2 ਦਿਨਾਂ ਬਾਅਦ ਯਾਨੀ ਕਿ ਅੱਜ ਦੇ ਦਿਨ 4 ਜੁਲਾਈ ਨੂੰ ਸਾਈਨ ਕੀਤੀ ਗਈ। ਸੋ ਇਸ ਲਈ ਜਿਹੜਾ 4th ਆਫ ਜੁਲਾਈ ਆ ਉਹ ਹਮੇਸ਼ਾ ਹੀ ਅਮਰੀਕਾ ਦੀ ਆਜ਼ਾਦੀ ਦੇ ਦਿਹਾੜੇ ਦੇ ਵਜੋਂ ਦੇਖਿਆ ਜਾਂਦਾ ਆ। ਆਜ਼ਾਦੀ ਦਾ ਦਿਹਾੜਾ ਅੱਜ ਦੇ ਸਮੇਂ ਦੇ ਉੱਤੇ ਚਲੋ ਉਹ ਕੁਰਬਾਨੀਆਂ ਤੇ ਉਹ ਸਾਰੀਆਂ ਚੀਜ਼ਾਂ ਨੂੰ ਯਾਦ ਤਾਂ ਕਰਦੇ ਆ, ਪਰ ਨਾਲ ਦੇ ਨਾਲ ਫਨ ਦੇ ਨਾਲ ਵੀ ਹੁਣ ਇਹ ਜਿਹੜਾ ਉਹ ਜੁੜ ਚੁੱਕਾ ਆ। ਫਾਇਰਵਰਕ, ਪਰੇਡ, ਬਾਰਬੇਕਿਊ, ਕਾਰਨੀਵਲ, ਮੇਲੇ, ਪਿਕਨਿਕ, ਕੌਂਸਰਟ, ਬੇਸਬਾਲ ਗੇਮ, ਫੈਮਿਲੀ ਰੀਯੂਨੀਅਨ, ਪੋਲੀਟੀਕਲ ਸਪੀਚ ਤੇ ਹੋਰ ਸੈਰੇਮਨੀਜ਼ ਆਮ ਦੇਖਣ ਨੂੰ ਅੱਜ ਦੇ ਦਿਨ ਮਿਲਣਗੀਆਂ। ਜੀ, ਅਗਲੀ ਖਬਰ ਵੱਲ ਚਲੀਏ ਤੇ ਜੋ ਬਾਈਡਨ ਤੇ ਬਰਨੀ ਸੈਂਡਰਸ ਡਰੱਗ ਕੰਪਨੀਆਂ ਜਿਹੜੀਆਂ ਆ ਉਹਨਾਂ ਨੂੰ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੀ ਕੀਮਤਾਂ ਤੁਸੀਂ ਵਧਾਈਆਂ ਹੋਈਆਂ ਹੈਗੀਆਂ, ਉਹਨਾਂ ਨੂੰ ਘਟਾਇਆ ਜਾਵੇ। ਤੇ ਜਿਹੜੇ ਖਾਸ ਕਰਕੇ weight loss ਡਰੱਗ ਹੈਗੀਆਂ ਜਾਂ ਜਿਹੜੇ ਬਜ਼ੁਰਗ ਆ ਮੈਡੀਕੇਅਰ ਵਾਲੇ ਯੂਜ਼ ਕਰਦੇ ਹੈਗੇ ਆ,
ਐਲੀ ਲਿਲੀ ਬੜੀ ਵੱਡੀ ਮੈਨੂਫੈਕਚਰਿੰਗ ਕੰਪਨੀ ਹੈਗੀ ਆ, ਇਹਨਾਂ ਦੀਆਂ ਡਾਇਬੀਟੀਜ਼ ਦੀਆਂ, ਓਬਿਸਿਟੀ ਦੀਆਂ ਜਿਹੜੀਆਂ ਡਰੱਗਸ ਆ ਇਹ ਤਿਆਰ ਕਰਦੇ ਹੈਗੇ ਆ। ਪਰ ਅਮਰੀਕਾ ਦੇ ਵਿੱਚ ਜਿਹੜੀਆਂ ਦਵਾਈਆਂ ਆ ਸਭ ਤੋਂ ਜ਼ਿਆਦਾ ਮਹਿੰਗੀਆਂ ਹੈਗੀਆਂ ਆ। ਕਹਿੰਦੇ ਵੀ ਕਈ ਥਾਂ ਜਿਹੜੇ ਮੈਡੀਕੇਅਰ ਵਾਲੇ ਆ $1100 ਤੱਕ ਜਿਹੜੇ ਆ ਪਰ ਮੰਥ ਖਰਚ ਕਰ ਰਹੇ ਹੈਗੇ ਆ। ਸੋ ਉਸ ਟਾਈਮ ਦੇ ਉੱਤੇ, ਜਿਸ ਟਾਈਮ ਦੇ ਉੱਤੇ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਲੱਗਦੀ ਆ ਤੇ ਸੋਸ਼ਲ ਸਿਕਿਉਰਿਟੀ ਬੜੀ ਘੱਟ ਹੁੰਦੀ ਆ, ਸੋ ਉਹਦੇ ਲਈ ਜਿਹੜਾ ਅਫੋਰਡ ਕਰਨਾ ਬੜਾ ਔਖਾ ਹੁੰਦਾ ਹੈਗਾ। ਸੋ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ 2020 ਦੇ ਵਿੱਚ ਵੀ ਇੱਕ ਜਿਹੜਾ ਆ ਕੋਵਿਡ ਨੂੰ ਲੈ ਕੇ ਐਮਰਜੈਂਸੀ ਡਿਕਲੇਰੇਸ਼ਨ ਡਿਕਲੇਅਰ ਕੀਤੀ ਸੀ। ਸੋ ਇਦਾਂ ਦੀ ਹੀ ਸਿਚੁਏਸ਼ਨ ਜਿਹੜੀ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਤੇ ਬਰਨੀ ਸੈਂਡਰਸ ਆ ਉਹ ਕਹਿੰਦੇ ਕਰਨੀ ਚਾਹੀਦੀ ਆ, ਜਦ ਕਿ ਸਾਡੇ ਗੁਆਂਢੀ ਮੁਲਕ ਦੇ ਵਿੱਚ ਜਿਹੜੀਆਂ ਦਵਾਈਆਂ ਬੜੀਆਂ ਸਸਤੀਆਂ ਆ, ਅਮਰੀਕਾ ਦੇ ਵਿੱਚ ਦਵਾਈਆਂ ਇੰਨੀਆਂ ਮਹਿੰਗੀਆਂ ਹੋਣ ਦਾ ਕੀ ਕਾਰਨ? ਜੀ ਬਿਲਕੁਲ। ਪ੍ਰੈਜ਼ੀਡੈਂਟ ਬਾਈਡਨ ਦੀ ਗੱਲ ਕਰਦੇ ਜਾਈਏ, ਉਹਨਾਂ ਨੂੰ ਲੈ ਕੇ ਕਹਿੰਦੇ ਵੀ ਉਹਨਾਂ ਨੇ ਮੰਨਿਆ, ਹੁਣ ਸਰਪ੍ਰਾਈਜ਼ਿੰਗਲੀ ਕਹਿੰਦੇ ਵੀ ਉਹਨਾਂ ਨੇ ਮੰਨਿਆ ਵੀ ਮੇਰੀ ਸਿਹਤ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਇੰਨੀ ਠੀਕ ਨਹੀਂ ਆ। ਬਾਈਡਨ ਨੇ ਗਵਰਨਰਸ ਦੇ ਨਾਲ ਜਿਹੜੀ ਮੁਲਾਕਾਤ ਦੇ ਵਿੱਚ ਕਿਹਾ ਆ ਵੀ ਉਹ ਮੈਡੀਕਲ ਚੈੱਕਅਪ ਜਿਹੜੇ ਉਹ ਕਰਨਗੇ। 2 ਗਵਰਨਰਸ ਨੇ ਇੱਕ ਕੰਸਰਨ ਜਤਾਇਆ ਸੀਗਾ ਵੀ ਕੀ ਪ੍ਰੈਜ਼ੀਡੈਂਟ ਸੈੱਲ ਜਿਹੜੇ ਆ ਉਹ ਕੈਰੀ ਕਰ ਸਕਣਗੇ ਬਲੂ ਲੇਨਿੰਗ ਜਿਹੜੀਆਂ ਸਟੇਟਸ ਆ ਉਹਨਾਂ ਨੂੰ ਵੀ। 20 ਤੋਂ ਵੱਧ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਗਵਰਨਰਸ ਆ ਉਹਨਾਂ ਨੇ ਪ੍ਰਾਈਵੇਟ ਮੀਟਿੰਗ ਜਿਹੜੀ ਉਹ ਕੀਤੀ, ਜਿਹਦੇ ਵਿੱਚ ਇਹਨਾਂ ਨੇ ਮੰਨਿਆ ਵੀ ਮੈਂ ਮੈਡੀਕਲ ਚੈੱਕਅਪ ਜਿਹੜਾ ਉਹ ਕਰਵਾਊਂਗਾ। ਡਿਬੇਟ ਦੇ ਵਿੱਚ ਉਹਨਾਂ ਨੇ ਮੰਨਿਆ ਵੀ ਮੇਰੀ ਕਾਰਜਕਾਰੀ ਜਿਹੜੀ ਉਹ ਬਹੁਤੀ ਚੰਗੀ ਨਹੀਂ ਰਹੀ ਹੈਗੀ। ਸੋ ਕੀ ਇਹ ਉਤੋਂ ਕਮਬੈਕ ਕਰ ਸਕਣਗੇ ਜਾਂ ਕੀ ਜਿਹੜਾ ਉਹ ਹੋਊਗਾ। ਸੋ ਫਿਟ ਫਾਰ ਆਫਿਸ ਨੂੰ ਲੈ ਕੇ ਹੁਣ ਬਹੁਤ ਵੱਡੇ ਜਿਹੜੇ ਪ੍ਰਸ਼ਨ ਚਿੰਨ੍ਹ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਚੱਲ ਰਹੇ ਆ। ਕੱਲ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਸੀ, ਜੋ ਆਪਾਂ ਕੱਲ ਸ਼ੇਅਰ ਵੀ ਕੀਤਾ ਸੀ, ਵੀ ਅੰਦਰ ਖਾਤੇ ਜਿਹੜੇ ਆ ਇਹ ਚਰਚਾਵਾਂ ਜਿਹੜੀਆਂ ਉਹ ਚੱਲੀਆਂ ਆ। ਇਹਨਾਂ ਨੇ ਆਪਣੇ ਬਹੁਤ ਹੀ ਇੱਕ ਨਜ਼ਦੀਕੀ ਸੱਜਣ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਆ ਵੀ ਭਾਈ ਸ਼ਾਇਦ ਜਿਹੜਾ ਆ ਉਹ ਮੈਂ ਨਾ ਹੀ ਜਿਹੜਾ ਆ ਇਸ ਰੇਸ ਨੂੰ ਬੇਸਿਕਲੀ ਮੈਂ ਛੱਡ ਸਕਦਾ ਹੈਗਾ ਆ। ਸੋ ਹੁਣ ਅਗਲੇ ਜਿਹੜੇ ਕੁਝ ਦਿਨ ਬੜੇ ਅਹਿਮ ਰਹਿਣ ਵਾਲੇ ਆ 4th ਆਫ ਜੁਲਾਈ ਦੇ ਉੱਤੇ। ਉੱਦਾਂ ਤਾਂ ਪ੍ਰੈਜ਼ੀਡੈਂਟ ਦੇ ਭਾਸ਼ਣ ਦੀ ਲੋਕਾਂ ਨੂੰ ਇੰਤਜ਼ਾਰ ਰਹਿੰਦਾ ਆ, ਪਰ ਇਸ ਵਾਰ ਇਹ ਖਬਰਾਂ ਦੇ ਉੱਤੇ ਜ਼ਿਆਦਾ ਚਰਚਾ ਜਿਹੜੀ ਉਹ ਚੱਲੇਗੀ ਵੀ ਕੀ ਜਿਹੜਾ ਇਸ ਦੇ ਵਿੱਚ ਇਹ ਫੈਸਲਾ ਜਿਹੜਾ ਉਹ ਲੈਣ ਜਾ ਰਹੇ ਆ, ਜਦੋਂ ਇਹਨਾਂ ਦੇ ਆਪਣੇ ਡੋਨਰਸ, ਆਪਣੇ ਜਿਹੜੇ ਗਵਰਨਰਸ ਆ ਉਹਨਾਂ ਦੁਆਰਾ ਇਹ ਆਖਿਆ ਜਾਣਾ ਹੋਵੇ ਵੀ ਕੀ ਤੁਸੀਂ ਵਾਕਈ ਫਿੱਟ ਹੈਗੇ ਆ ਆਫਿਸ ਦੇ ਲਈ, ਤਾਂ ਇੱਕ ਵੱਡੇ ਜਿਹੜੇ ਹੋਰ ਪ੍ਰਸ਼ਨ ਆ ਇਸ ਦੇ ਉੱਤੇ ਖੜ ਜਾਂਦੇ ਆ। ਸੋ ਐਨੂਅਲ ਫਿਜ਼ੀਕਲਸ ਦੇ ਲਈ ਜਿਹੜੇ ਆ ਉਹ ਜਾਣਗੇ ਤੇ ਦੇਖੋ ਕੀ ਇਸ ਦੇ ਵਿੱਚ ਬਣਦਾ। ਕਹਿੰਦੇ 2 ਜਿਹੜੇ ਡੈਮੋਕ੍ਰੇਟ ਗਵਰਨਰਸ ਮਿਸ਼ੇਲ ਲੂਹਾਨ ਗ੍ਰਿਸ਼ਮ ਨਿਊ ਮੈਕਸੀਕੋ ਤੇ ਯੈਨਟ ਮਿਲਸ ਮੇਨ ਦੇ, ਉਹਨਾਂ ਨੇ ਕੰਸਰਨਸ ਆਪਣੀਆਂ ਜਿਹੜੀਆਂ ਉਹ ਜ਼ਾਹਰ ਕੀਤੀਆਂ ਸੀਗੀਆਂ ਵੀ ਕੀ ਬਾਈਡਨ ਡੈਮੋਕ੍ਰੇਟ ਸਟੇਟਸ ਨੂੰ ਵੀ ਜਿੱਤ ਸਕਣਗੇ ਜਾਂ ਨਹੀਂ। 2020 ਦੇ ਵਿੱਚ ਨਿਊ ਮੈਕਸੀਕੋ 'ਚ 11 ਪੁਆਇੰਟਾਂ ਦੇ ਨਾਲ ਤੇ ਮੇਨ ਦੇ ਵਿੱਚ 9 ਪੁਆਇੰਟਾਂ ਦੇ ਨਾਲ ਬਾਈਡਨ ਆ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। ਜੀ ਅਗਲੀ ਖਬਰ ਵੱਲ ਚਲੀਏ ਤੇ ਹਰੀਕੇਨ ਬੈਰਲ ਜੋ ਆ ਉਹ ਕੇਮਨ ਆਈਲੈਂਡਸ ਨੂੰ ਹਿੱਟ ਕਰਨ ਜਾ ਰਿਹਾ। ਕੈਟਾਗਰੀ 3 ਇਹ ਜੋ ਹਰੀਕੇਨ ਹੈਗਾ ਆ ਇਹਦੇ ਨਾਲ ਡੈਮੇਜ ਕਾਫੀ ਹੋ ਰਿਹਾ ਹੈਗਾ। ਹਰੀਕੇਨ ਬੈਰਲ ਨੇ ਜਮੇਕਾ ਨੂੰ ਵੀ ਬਹੁਤ ਜ਼ਿਆਦਾ ਹਿੱਟ ਕੀਤਾ ਆ, ਜਿੱਥੇ ਕਾਫੀ ਬਿਲਡਿੰਗਸ ਤਬਾਹ ਹੋ ਗਈਆਂ। 4 ਲੱਖ ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਹੈਗੇ ਆ। ਹਵਾਵਾਂ ਜਿਹੜੀਆਂ 115 ਮੀਲ ਪਰ ਆਵਰ ਦੇ ਹਿਸਾਬ ਨਾਲ ਤੇਜ਼ ਚੱਲ ਰਹੀਆਂ ਆ ਤੇ ਬਹੁਤ ਜ਼ਿਆਦਾ ਇਹ ਖਤਰਨਾਕ ਹੈਗੀਆਂ ਆ। ਬੈਰਲ ਜਿਹੜਾ ਆ ਉੱਥੇ ਹਰੀਕੇਨ ਜਦੋਂ ਆਇਆ, ਤੇਜ਼ ਹਵਾਵਾਂ, ਸਟਾਰਮ ਸਰਜ, ਫਲੱਡਿੰਗ ਬਹੁਤ ਜ਼ਿਆਦਾ ਜਿਹੜੀ ਆ ਦੇਖੀ ਗਈ ਆ। ਹੁਣ ਤੱਕ 2 ਜਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਪਹਿਲੀ ਸੈਂਟ ਜਾਰਜ ਗਰਨਾਡਾ ਦੇ ਵਿੱਚ ਤੇ ਦੂਜੀ ਹੈਨਓਵਰ ਜਮੈਕਾ ਦੇ ਵਿੱਚ। ਹਰੀਕੇਨ ਬੈਰਲ ਜੋ ਹਿੱਟ ਕਰ ਰਿਹਾ ਹੈਗਾ ਆਲਰੇਡੀ, ਜਿਸ ਨੇ ਹਿੱਟ ਕਰਨਾ ਸ਼ੁਰੂ ਕਰ ਦਿੱਤਾ ਆ, ਉਹਦੇ ਨਾਲ 4 ਲੱਖ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਇੱਕ ਟਾਈਮ ਤੇ ਚਲੇ ਗਈ ਸੀ। ਤੇ ਕਹਿੰਦੇ ਵੀ ਗਰਨਾਡਾ ਨੇ ਕਾਫੀ ਜ਼ਿਆਦਾ ਜਿਹੜਾ ਡੈਮੇਜ ਕੀਤਾ ਹੈਗਾ ਬਿਯੋਂਡ ਜਿਹੜਾ ਸੋਚਣ ਦੇ। ਤੇ 98% ਬਿਲਡਿੰਗਸ ਆਲਰੇਡੀ ਗਰਨਾਡਾ ਦੇ ਵਿੱਚ ਡੈਮੇਜ ਹੋ ਚੁੱਕੀਆਂ ਹੈਗੀਆਂ। 6000 ਲੋਕਾਂ ਦੀ ਉੱਥੇ ਪੋਪੂਲੇਸ਼ਨ ਹੈਗੀ ਆ। ਸੋ ਈਵਨ ਦੋ ਇਹ ਸਟਾਰਮ ਥੋੜਾ ਬਹੁਤਾ ਵੀਕ ਹੋਣ ਨੂੰ ਲੱਗ ਰਿਹਾ ਹੈਗਾ, ਪਰ ਮੇਜਰ ਹਰੀਕੇਨ ਰਹੂਗਾ। ਹਰੀਕੇਨ ਬੈਰਲ ਹਿੱਟ ਕਰੂਗਾ ਟੈਕਸਸ ਤੇ ਲੁਜ਼ੀਆਨਾ ਨੂੰ ਵੀ ਇਸ ਵੀਕਐਂਡ ਦੇ ਦੌਰਾਨ, ਇਹ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਹੈਗਾ। ਸੋ ਹਾਲਾਤ ਜਿਹੜੇ ਬੜੇ
ਚੰਗੇ ਨਹੀਂ ਹੈ। ਇਸ ਦੇ ਕਰਕੇ ਲਾਈਫ ਥ੍ਰੈਟਨਿੰਗ ਜਿਹੜੀਆਂ ਵਿੰਡਸ ਇਸ ਦੇ ਨਾਲ ਆ। ਜਮੈਕਾ ਨੂੰ ਕਹਿੰਦੇ ਵੀ ਇਸਨੇ ਕਾਫੀ ਜ਼ਿਆਦਾ ਨੁਕਸਾਨ ਆਲਰੇਡੀ ਪਹੁੰਚਾ ਦਿੱਤਾ ਹੈਗਾ ਆ। ਅਤੇ ਇਹ ਹੁਣ ਜਿਹੜਾ ਕੇਮਨ ਆਈਲੈਂਡ ਦੇ ਦੱਸ ਜਾਈਏ ਮਸ਼ਹੂਰ ਆ ਆਪਣੀਆਂ ਜਿਹੜੀਆਂ ਟੈਕਸ ਹੇਵਨ ਦੇ ਜਿਹੜਾ ਉਹ ਕਰਕੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆਪਣੇ ਆਪ ਨੂੰ ਕੇਮਨ ਆਈਲੈਂਡ ਦੇ ਵਿੱਚ ਚਲਾ ਕੇ ਜਿਹੜੀਆਂ ਉਹ ਰੱਖਦੀਆਂ ਆ। ਅਤੇ ਹੁਣ ਉੱਥੇ ਵੀ ਇਹ ਜਿਹੜੀ ਮਾਰ ਆ ਹਰੀਕੇਨ ਬੈਰਲ ਦੀ ਜਿਹੜੀ ਉਹ ਆਉਣ ਜਾ ਰਹੀ ਹੈਗੀ ਆ। ਤੇਜ਼ ਹਵਾਵਾਂ ਦੇ ਨਾਲ ਸਟਾਰਮ ਸਰਜ ਅਤੇ ਡੈਮੇਜਿੰਗ ਜਿਹੜੀਆਂ ਵੇਵਜ਼ ਆ ਇਹ ਹੋਣਗੀਆਂ। ਫਲੱਡਿੰਗ ਇਸ ਦੇ ਨਾਲ ਕਾਫੀ ਜ਼ਿਆਦਾ ਇਹਨਾਂ ਥਾਵਾਂ ਦੇ ਉੱਤੇ ਹੋਣ ਦੀ ਸੰਭਾਵਨਾ ਆ। ਮੈਕਸੀਕੋ ਦੇ ਵੈਸਟਰਨ ਗਲਫ ਵਾਲੇ ਇਲਾਕੇ ਦੇ ਵਿੱਚ ਇਸ ਵੀਕਐਂਡ ਤੱਕ ਕਹਿੰਦੇ ਆ ਵੀ ਉਹ ਪਹੁੰਚ ਜਾਊਗਾ। ਟੈਕਸਸ ਵੀ ਕਹਿੰਦੇ ਵੀ ਮੋਨੀਟਰ ਕਰੇ ਪ੍ਰੋਗਰੈਸ ਦੀ। ਉਸ ਪਾਸੇ ਵੀ ਉਹਨਾਂ ਦੇ ਵੀ ਕੁਛ ਹਿੱਸਿਆਂ ਦੇ ਵਿੱਚ ਇਸ ਹਰੀਕੇਨ ਦਾ ਜਿਹੜਾ ਪ੍ਰਕੋਪ ਆ ਉਹ ਉਹਨਾਂ ਨੂੰ ਆ ਸਕਦਾ ਹੈ। ਅਗਲੀ ਖਬਰ ਸੈਨੋਜ਼ੇ ਤੋਂ ਆ ਰਹੀ ਹੈ, ਜਿੱਥੇ ਕਿ ਜਿਹੜੀ ਹੀਟ ਦੇ ਨਾਲ ਇੱਕ ਜਣੇ ਦੀ ਮੌਤ ਹੋਈ ਆ। ਮੈਟ ਮਹਾਨ ਜੋ ਮੇਅਰ ਆ ਸੈਨੋਜ਼ੇ ਦੇ, ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਵੀ ਇੱਕ ਹੋਮਲੈਸ ਬੰਦਾ ਉਸ ਦੀ ਜਿਹੜੀ ਮੌਤ ਆ ਜ਼ਿਆਦਾ ਗਰਮੀ ਦੇ ਨਾਲ ਹੋ ਗਈ। ਸੈਨੋਜ਼ੇ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਮਰਿਆ ਹੋਇਆ ਬੰਦਾ 2011 ਮੋਨਰੇ ਰੋਡ ਦੇ ਉੱਤੇ 8 ਵਜੇ ਦੇ ਕਰੀਬ ਪਾਇਆ ਗਿਆ ਸੀ। ਸੋ ਡੈਥ ਦਾ ਕੀ ਕਾਰਨ ਆ ਇਹ ਹਜੇ ਨਹੀਂ ਪਤਾ ਚੱਲਿਆ, ਪਰ ਹੀਟ ਰਿਲੇਟਡ ਕਹਿੰਦੇ ਲੱਗ ਰਿਹਾ ਹੈਗਾ। ਤੇ ਸੋ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ, ਗਰਮੀ ਤੋਂ ਬਚਣਾ ਚਾਹੀਦਾ ਹੈਗਾ। ਰੈਕਡ ਸੈਟਿੰਗ ਹੀਟ ਜਿਹੜੀ ਆ ਉਹ ਸੈਨੋਜ਼ੇ 'ਚ ਹੋਈ ਹੈਗੀ ਆ। ਮੰਗਲਵਾਰ ਨੂੰ 102 ਡਿਗਰੀ ਜਿਹੜਾ ਸੀ ਸੈਨੋਜ਼ੇ ਦੇ ਵਿੱਚ। ਨੈਸ਼ਨਲ ਵੈਦਰ ਸਰਵਿਸ ਰਿਪੋਰਟ ਕਰਦਾ ਉਹ 1970 ਦੇ ਵਿੱਚ ਜਿਹੜਾ ਆ ਟੈਂਪਰੇਚਰ ਇੰਨਾ ਹੋਇਆ ਸੀ। ਜੀ, ਅੱਜ ਆਪਾਂ ਟਰੈਕਿੰਗ ਦੀਆਂ ਖਬਰਾਂ ਵੀ ਜਿਹੜੀਆਂ ਨਾਲ ਦੇ ਨਾਲ ਜਿਹੜੀਆਂ ਉਹ ਕਰਾਂਗੇ, ਉਸ ਦੇ ਉੱਤੇ ਵੀ ਜਿਹੜਾ ਉਹ ਜ਼ਿਕਰ ਜਿਹੜਾ ਕਰਾਂਗੇ। ਅਤੇ ਟਰੱਕਿੰਗ ਬਾਰੇ ਜੇ ਇਸ ਉੱਤੇ ਤੁਹਾਡਾ ਕੋਈ ਵਿਚਾਰ ਆ, ਕੋਈ ਤੁਸੀਂ ਗੱਲ ਕਰਨਾ ਚਾਹੁੰਦੇ ਆ ਤਾਂ ਕਾਲ ਵੀ ਕਰ ਸਕਦੇ ਹੋ 408 272 5200 408272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਆ। ਜਿਵੇਂ ਆਪਾਂ ਜਾਣਦੇ ਹੀ ਹਾਂ ਵੀ ਟਰੱਕਿੰਗ ਦੀ ਸਥਿਤੀ ਜਿਹੜੀ ਓਵਰਆਲ ਰੇਟਸ ਨੂੰ ਲੈ ਕੇ ਬੜੀ ਚੰਗੀ ਜਿਹੜੀ ਉਹ ਨਹੀਂ ਚੱਲ ਰਹੀ ਹੈਗੀ। ਇਸੇ ਦਰਮਿਆਨ ATRI ਜਿਹੜੀ ਆ ਉਹ ਰਿਪੋਰਟ ਕਰ ਰਹੀ ਆ। ਕਹਿੰਦੇ ਵੀ ਕਾਸਟ ਆਫ ਆਪਰੇਸ਼ਨ ਟਰੱਕਿੰਗ ਦੇ ਵਿੱਚ 2023 'ਚ 6.6% ਵਧਿਆ ਆ। ਮੈਨੂੰ ਲੱਗ ਰਿਹਾ ਵੀ ਇਹ ਜਿਹੜਾ ਆંકੜਾ ਕਿਤੇ ਨਾ ਕਿਤੇ ਥੋੜ੍ਹਾ ਗਲਤ ਜਿਹਾ ਲੱਗ ਰਿਹਾ ਆ। ਲੋਕਾਂ ਦਾ 6% ਨਹੀਂ, ਕਈਆਂ ਦੇ ਤਾਂ ਦੂਣੀ ਜਿਹੜੀ ਆ ਉਹ ਪ੍ਰਾਈਸਾਂ ਆਲਰੇਡੀ ਵੱਧ ਚੁੱਕੀਆਂ ਹੈਗੀਆਂ ਆ। ਸੋ ਇਹ ਦੇਖਣ ਵਾਲੀ ਗੱਲ ਆ। ਕਹਿੰਦੇ ਵੀ ਕਾਸਟ ਆਫ ਆਪਰੇਟਿੰਗ ਏ ਟਰੱਕ 2023 ਦੇ ਵਿੱਚ ਇਹਨਾਂ ਦੀ ਰਿਪੋਰਟ ਮੁਤਾਬਕ, ਅਸੀਂ ਨਹੀਂ ਕਹਿੰਦੇ ਵੀ ਇਹ ਇਸ ਟਾਈਮ ਵਧਿਆ, ਕਹਿੰਦੇ ਵੀ $2.27 ਪਰ ਮਾਈਲ ਜਿਹੜਾ ਆ ਉਹ ਹੋਇਆ ਆ। ਵੀ ਫਿਊਲ ਕਾਸਟ ਕਹਿੰਦੇ ਵੀ ਆਪਾਂ ਨੂੰ ਇਹ ਪਤਾ ਆ ਵੀ ਪਹਿਲਾਂ ਵਧੇ ਸੀ, ਫਿਰ ਥੋੜ੍ਹੇ ਜਿਹੇ ਜਿਹੜੇ ਉਹ ਘਟੇ। ਅਮਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਨੇ ਇਹ ਜਿਹੜੇ ਆંકੜੇ ਪੇਸ਼ ਜਿਹੜੇ ਉਹ ਕੀਤੇ ਆ। ਫਿਊਲ ਨੂੰ ਜਿਹੜਾ ਉਹ ਛੱਡ ਕੇ 6.6% ਪ੍ਰਾਈਸ ਜਿਹੜਾ ਇਸ ਦੇ ਵਿੱਚ ਵੱਧ ਹੋਇਆ ਆ। ਆਪਾਂ ਕਹਿੰਦੇ ਜਿੱਦਾਂ ਪਤਾ ਹੈ ਵੀ ਫਰੇਟ ਰਿਸੈਸ਼ਨ ਦੇ ਵਿੱਚੋਂ ਇਸ ਮੌਕੇ ਲੰਘ ਰਹੇ ਹੈਗੇ ਆ, ਤਾਂ ਉਹਦੇ ਦਰਮਿਆਨ ਚੀਜ਼ਾਂ ਦਾ ਜਿਹੜਾ ਭਾਅ ਵਧਣਾ, ਬਾਕੀ ਚੀਜ਼ਾਂ ਦਾ ਉਸਨੂੰ ਆਪਰੇਟ ਕਰਨ ਦਾ, ਉਹਦੇ ਨਾਲ ਲੋਕਾਂ ਦਾ ਲੱਕ ਖਾਸਾ ਜਿਹੜਾ ਉਹ ਟੁੱਟਾ ਹੈਗਾ ਆ। ਸੋ ਕਹਿੰਦੇ ਵੀ ਇਹ 2022 ਦੇ ਕੰਪੇਅਰਡ 2023 ਦੇ ਆંકੜੇ ਆ। ਅਤੇ ਮੈਨੂੰ ਤਾਂ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ 23 ਦੇ ਮੁਕਾਬਲੇ 2024 ਦੇ ਵਿੱਚ ਹਾਲਾਤ ਹੋਰ ਵੀ ਜ਼ਿਆਦਾ ਜਿਹੜੇ ਉਹ ਮਾੜੇ ਜਿਹੜੇ ਉਹ ਹੋਏ ਹੋਣਗੇ। ਜਿਹੜੇ ਲੋਡ ਦੇ ਰੇਟਸ ਆ ਉਹ ਉੱਥੇ ਕੀ ਟਿਕੇ ਹੋਏ ਆ, ਕੋਈ ਵੱਧ ਇੰਨਾ ਜ਼ਿਆਦਾ ਨਹੀਂ ਰਿਹਾ ਵੀ ਉਹਦੇ ਨਾਲ ਜਿਹੜਾ ਕੋਈ ਅਸਰ ਪੈ ਰਿਹਾ ਹੋਵੇ। ਪਰ ਆਪਾਂ ਨੂੰ ਇੱਕ ਚੀਜ਼ ਜਿਹੜੀ ਉਹ ਜ਼ਰੂਰ ਦੇਖਣੀ ਪੈਣੀ ਆ ਵੀ ਇੱਥੇ ਨਾਲ ਦੇ ਨਾਲ ਬਾਕੀ ਚੀਜ਼ਾਂ ਦਾ ਜਿਹੜਾ ਭਾਅ ਆ, ਇਨਪੁਟ ਕਾਸਟ ਆ, ਉਹ ਲਗਾਤਾਰ ਵੱਧਦੇ ਜਾ ਰਹੇ ਆ। ਜੀ ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ। ਅਗਲੀ ਜਿਹੜੀ ਆ ਖਬਰ ਉਹ ਵੀ ਟਰੱਕਿੰਗ ਨਾਲ ਰਿਲੇਟਡ ਆਪਾਂ ਸਾਂਝੀ ਕਰਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਬ੍ਰੇਕ ਲਵਾਂਗੇ। ਫ੍ਰਿਜ਼ਨੋ ਦੇ ਵਿੱਚ P&P ਟਰੱਕਿੰਗ ਕੰਪਨੀ, ਉਹਨਾਂ ਦਾ ਸਾਨੂੰ ਕਾਲ ਆਈ ਪਿਛਲੇ ਦਿਨਾਂ ਦੇ ਵਿੱਚ। ਕਹਿੰਦੇ ਪਈ ਸਾਡਾ ਡਰਾਈਵਰ ਜਿਹੜਾ ਆ, ਜਦੋਂ ਉਹਨੂੰ ਅਸੀਂ ਕਿਹਾ ਵੀ ਲੋਡ ਚੱਕ ਲੈ, ਤੇ ਉਹ ਪਤਾ ਚੱਲਿਆ ਵੀ ਉਹ ਤਾਂ ਆਲਰੇਡੀ ਜਿਹੜਾ ਆ ਕਿਸੇ ਨੇ 2 ਟਰੱਕ ਜਿਹੜੇ ਆ ਉਹ ਟੋ ਕਰਕੇ ਉਹ ਲੈ ਵੀ ਗਿਆ ਹੈਗਾ ਦੇਖ ਲਓ। ਆ, ਚੋਰੀ ਵੀ ਕਰ ਲਏ ਹੈਗੇ ਆ। ਕਹਿੰਦਾ ਵੀ ਮੈਂ ਇਮੀਡੀਏਟਲੀ ਪੁਲਿਸ ਨੂੰ ਕਾਲ ਕੀਤਾ ਤੇ ਪੁਲਿਸ ਵਾਲਿਆਂ ਨੇ ਉਹ ਬੰਦੇ ਫੜ ਲਏ। ਬੰਦੇ ਵੀ ਉਹ ਪੰਜਾਬੀ ਸੀ ਜਿਨ੍ਹਾਂ ਨੇ ਚੋਰੀ ਕੀਤਾ।
ਤੇ ਉਹਨਾਂ ਦੇ ਕੋਲ ਕੈਡਲੈਕ ਸੀ, ਉਹਦੇ ਤੇ ਕੀ ਨਾਂ ਲਿਖੇ ਸੀ ਉਹਦਾ ਚਲੋ ਹੁਣ ਆਪਾਂ ਦੱਸਾਂਗੇ ਵੀ ਬੜੀ ਸ਼ਰਮ ਆਉਂਦੀ ਆ। ਬਹੁਤ ਸ਼ਰਮ ਵਾਲੀ ਗੱਲ ਹੈਗੀ ਆ ਵੀ ਪੰਜਾਬੀ ਬੰਦੇ ਜਿਹੜੇ ਜਿਨ੍ਹਾਂ ਨੇ ਟਰੱਕ ਟ੍ਰੇਲਰ ਚੋਰੀ ਕੀਤੇ ਜੋ ਸਮਾਨ ਨਾਲ ਲੱਦੇ ਹੋਏ ਸੀ P&P ਟਰੱਕਿੰਗ ਕੰਪਨੀ ਦੇ, ਤੇ ਉਹ ਕਹਿੰਦਾ ਲੱਕਲੀ ਭਾਜੀ ਵੀ ਸਾਡਾ ਨੁਕਸਾਨ ਨਹੀਂ ਹੋਇਆ। ਤੇ ਉਹ ਸਣੇ ਟ੍ਰੇਲਰ ਜਿਹੜੇ ਆ ਪੁਲਿਸ ਵਾਲਿਆਂ ਨੇ ਫੜ ਲਿਆ ਕਿਉਂਕਿ ਇਮੀਡੀਏਟਲੀ ਉਹਨਾਂ ਨੇ ਪੁਲਿਸ ਨੂੰ ਕਾਲ ਕਰ ਦਿੱਤੀ ਸੀਗੀ। ਸੋ ਬਹੁਤ ਮਾੜੀ ਗੱਲ ਆ। ਆਪਾਂ ਬਹੁਤ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਵੀ ਭਾਈ ਬੜੀ ਮਿਨੋਰਟੀ ਦੇ ਵਿੱਚ ਵੀ ਮਿਨੋਰਟੀ ਹੈਗੇ ਆ ਆਪਾਂ ਸਿੱਖ। ਜਦੋਂ ਕੋਈ ਏਦਾਂ ਦਾ ਮਾੜਾ ਕੰਮ ਹੁੰਦਾ ਹੈਗਾ ਤੇ ਬਦਨਾਮੀ ਜਿਹੜੀ ਆ ਉਹ ਪੂਰੀ ਕੌਮ ਦੀ ਹੁੰਦੀ ਹੈਗੀ ਆ। ਸੋ ਕਦੇ ਜਿਹੜੇ ਉਹਨਾਂ ਨਾਲ ਵੀ ਸੋਚ ਲਿਆ ਕਰੋ ਜਿਹੜੇ ਆਪਾਂ ਤੋਂ 40 50 60 ਸਾਲ ਪਹਿਲਾਂ ਆਏ ਸੀ, 2 2 $2.5 ਦੇ ਉੱਤੇ ਉਹ ਕੰਮ ਕਰਦੇ ਸੀ, ਖੇਤਾਂ 'ਚ ਰਹਿੰਦੇ ਸੀ, ਤੇ ਉਹਨਾਂ ਨੇ ਨਹੀਂ ਕੋਈ ਇਦਾਂ ਦੇ ਕੰਮ ਕੀਤੇ ਹੈਗੇ। ਤੇ ਜਿਹੜੀ ਨਵੀਂ ਹੁਣ ਆਪਾਂ ਦੇਖਦੇ ਹਾਂ ਭਈ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਜਿਹੜੇ ਇਦਾਂ ਦੇ ਪੁੱਠੇ ਕੰਮ ਆ ਉਹ ਸ਼ੁਰੂ ਹੋ ਗਏ ਹੈਗੇ ਆ। ਸੋ ਐਕਸਪੋਜ਼ ਕਰਨੇ ਚਾਹੀਦੇ ਆ, ਦੱਸਣਾ ਚਾਹੀਦਾ ਲੋਕਾਂ ਨੂੰ। ਜਦੋਂ ਹੀ ਉਹ ਕਹਿੰਦਾ ਵੀ ਅਸੀਂ ਸਾਰੇ ਨਾਮ ਵਗੈਰਾ ਜਦੋਂ ਪੁਲਿਸ ਰਿਪੋਰਟ ਆ ਜਾਊਗੀ ਆਪਾਂ ਦੱਸਾਂਗੇ, ਕਿਉਂਕਿ ਪੁਲਿਸ ਰਿਪੋਰਟ ਵੀ ਹੋ ਗਈ ਹੈਗੀ ਆ। ਸੋ ਧਿਆਨ ਰੱਖੋ ਕਿਉਂਕਿ ਅੱਜ ਕੱਲ ਟਰੱਕਿੰਗ ਦਾ ਬੁਰਾ ਹਾਲ ਆ। ਤੇ ਹੁਣ ਜਿਹੜਾ ਫਰੇਟ ਆ ਸਣੇ ਜਿਹੜੇ ਟ੍ਰੇਲਰ ਆ ਉਹ ਚੋਰੀ ਹੁੰਦੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ। ਕਾਰਗੋ ਥੈਫਟ ਹੁੰਦਾ ਹੈਗਾ ਤੇ ਇੰਸ਼ੋਰੈਂਸ ਕੰਪਨੀਆਂ ਦਾ ਵੀ ਜਿਹੜਾ ਧੂੰਆਂ ਨਿਕਲਿਆ ਆ। ਸੋ ਉਹ ਗੱਲ ਦੂਰ ਨਹੀਂ ਹੈਗੀ ਜਿੱਦਣ ਇੰਸ਼ੋਰੈਂਸ ਕੰਪਨੀਆਂ ਨੇ ਹੱਥ ਖੜੇ ਕਰ ਦੇਣੇ ਵੀ ਅਸੀਂ ਨਹੀਂ ਕਾਰਗੋ ਦੀ ਇੰਸ਼ੋਰੈਂਸ ਕਰਨੀ। ਆਪਾਂ ਦੇਖ ਹੀ ਰਹੇ ਹਾਂ ਵੀ ਬਾਕੀ ਜਿਹੜੀਆਂ ਇੰਸ਼ੋਰੈਂਸਸ ਆ ਉਹਨਾਂ ਦਾ ਕੀ ਹਾਲ ਚੱਲ ਰਿਹਾ ਹੈਗਾ ਕੈਲੀਫੋਰਨੀਆ ਦੇ ਵਿੱਚ। ਜੇ ਏਦਾਂ ਹੀ ਇੰਨੀਆਂ ਜ਼ਿਆਦਾ ਚੋਰੀਆਂ ਹੋਈਆਂ ਤੇ ਇੰਸ਼ੋਰੈਂਸ ਕੰਪਨੀਆਂ ਕਿੱਦਾਂ ਜਿਹੜੀਆਂ ਅਫੋਰਡ ਕਰ ਲਊਗੀਆਂ। ਸੋ ਇਹ ਇੱਕ ਬਹੁਤ ਵੱਡਾ ਮੁੱਦਾ ਆ। ਤੇ ਆਪਣੇ ਹੀ ਲੋਕ ਜਿਹੜੇ ਇਦਾਂ ਦੀ ਚੋਰੀ ਦੇ ਵਿੱਚ ਚੋਰੀਆਂ 'ਚ ਇਨਵੋਲਵ ਹੈਗੇ ਆ। ਤੇ ਫਿਰ ਕਾਰਾਂ ਰੱਖਦੇ ਆ ਬੜੀਆਂ ਕੈਡਲੈਕ ਕਾਰ 'ਚ ਕਹਿੰਦਾ ਆਏ ਸੀ ਜਦੋਂ ਜਿਹੜੇ 2 ਟਰੱਕ ਆ ਉਹ ਚੋਰੀ ਕਰਕੇ ਜਿਹੜੇ ਕਾਰਗੋ ਜਿਹੜੇ ਆ ਉਹ ਲੈ ਗਏ। ਤੇ ਬਹੁਤ ਛੇਤੀ ਜਿੱਦਾਂ ਵਿਦਿਨ ਫਿਊ ਮਿੰਟਸ ਦੇ ਵਿੱਚ ਹੀ ਪੁਲਿਸ ਵਾਲਿਆਂ ਨੇ ਫੜ ਲਏ। ਸਰੋਤਿਆਂ ਨੂੰ ਯਾਦ ਹੋਊਗਾ ਕੁਛ ਮਿਲੀਅਨ ਡਾਲਰ ਜਿਹੜੇ ਆ ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਟਾਸਕ ਫੋਰਸ ਜਿਹੜੀ ਆ ਜਿਹਦੇ ਵਿੱਚ CHP ਵੀ ਆ, ਲੋਕਲ ਪੁਲਿਸ ਵੀ ਆ, ਸ਼ੈਰਿਫਸ ਵੀ ਆ, ਬਹੁਤ ਸਾਰਿਆਂ ਨੂੰ ਇਨਵੋਲਵ ਕੀਤਾ ਆ। ਖਾਸ ਕਰਕੇ ਜਿੱਥੇ ਵੱਡੀਆਂ ਰੋਬਰੀਆਂ ਹੁੰਦੀਆਂ ਹੈਗੀਆਂ ਆ 15 PV ਸਮੈਸ਼ ਐਂਡ ਗ੍ਰੈਬ ਹੁੰਦਾ ਜਾਂ ਕਾਰਗੋ ਥੈਫਟ ਹੁੰਦਾ ਹਾਂਜੀ ਹੈਗਾ। ਸੋ ਇਹ ਇਸ ਟਾਈਮ ਦੇ ਉੱਤੇ ਬਹੁਤ ਵੱਡਾ ਮੁੱਦਾ ਹੈਗਾ। ਸੋ ਧਿਆਨ ਦੇ ਇਹ ਨਾਲ ਹਰਜੋਤ ਰੱਖੋ। ਸਿੰਘ ਜੀ ਹੁਣ ਕਹਿਣ ਵਾਲੇ ਤੇ ਇਦਾਂ ਵੀ ਕਹੀ ਜਾਂਦੇ ਵੀ ਉਹ ਜੀ ਮੰਦਾ ਚੱਲਦਾ ਤੇ ਲੋਕ ਇਸ ਪਾਸੇ ਵੱਲ ਨੂੰ ਤੁਰ ਗਏ, ਪਰ ਜ਼ਮੀਰ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ, ਐਥਿਕਸ ਦਾ ਇਸ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਵੀ ਕਿਤੇ ਮੰਦਾ ਚੱਲ ਰਿਹਾ ਤੇ ਕਿਤੇ ਚੰਗਾ ਚੱਲ ਰਿਹਾ ਆ। ਇਹ ਗਲਤ ਆ, ਇਹ ਗਲਤ ਹੀ ਰਹਿਣਾ, ਚਾਹੇ ਚੰਗੇ 'ਚ ਕਰ ਰਹੇ ਆ ਤੇ ਚਾਹੇ ਮੰਦੇ 'ਚ ਕਰ ਰਹੇ ਆ। ਇਹ ਟੋਟਲੀ ਗਲਤ ਚੀਜ਼ ਆ। ਬਦਨਾਮੀ ਤੁਹਾਡੀ ਆਪਣੀ ਦੇ ਨਾਲ ਨਾਲ ਸਾਰਿਆਂ ਦੀ ਹੁੰਦੀ ਆ। ਮੈਨੂੰ ਲੱਗਦਾ ਉਹਨਾਂ ਨੇ ਤਾਂ ਸ਼ਰਮ ਜਿਹੜੀ ਉਹ ਕਹਿ ਲਓ ਵੀ ਵੇਚ ਕੱਟੀ ਆ। ਉਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ, ਉਹ ਸ਼ਰਮ ਜਿਹੜੀ ਉਹ ਪੀ ਚੁੱਕੇ ਆ, ਉਹਨਾਂ ਨੂੰ ਫਰਕ ਹੀ ਨਹੀਂ ਆ। ਉਹਨਾਂ ਨੂੰ ਹੁੰਦਾ ਵੀ ਲੋਕਾਂ ਨੇ ਭੁੱਲ ਜਾਣਾ ਆ, ਸਾਨੂੰ ਕਿਹੜਾ ਕਿਸੇ ਨੇ ਯਾਦ ਰੱਖਣਾ ਬਾਅਦ 'ਚ ਵੀ ਅਸੀਂ ਜਿਹੜਾ ਕੋਈ ਕਾਂਡ ਜਿਹੜਾ ਉਹ ਕੀਤਾ ਸੀਗਾ। ਸੋ ਇਹ ਇਹੋ ਜਿਹੇ ਲੋਕਾਂ ਨੂੰ ਜਿਹੜਾ ਉਹ ਪਛਾਣਨ ਦੀ ਲੋੜ ਆ, ਮਾੜੀ ਗੱਲ ਆ। ਇਹਨਾਂ ਨੂੰ ਹਟ ਜਾਣਾ ਚਾਹੀਦਾ ਆ। ਤੇ ਭਾਈ ਇੱਥੇ ਵੀ ਜਿਹੜਾ ਇਵੈਂਚੁਅਲੀ ਜਿਹੜਾ ਹਰਜੋਤ ਸਿੰਘ ਜੀ ਫਿਰ ਗੱਲ ਉਹੀ ਆ ਜਾਂਦੀ ਆ ਵੀ ਚਾਰਜ ਹੁੰਦੇ ਆ, ਫੜ ਕੇ ਅੰਦਰ ਕਰਦੇ ਆ, ਸਜ਼ਾ ਹੁੰਦੀ ਆ ਕਿ ਨਹੀਂ ਹੁੰਦੀ ਆ। ਇਹ ਵੀ ਮਸਲਾ ਨਾਲ ਦੇ ਨਾਲ ਹੀ ਜਿਹੜਾ ਤੁਰਿਆ ਆ। ਕਿਤੇ ਨਾ ਕਿਤੇ ਲੋਕਾਂ ਨੂੰ ਇਹ ਪਤਾ ਲੱਗ ਚੁੱਕਾ ਵੀ ਕੰਮ ਬਹੁਤ ਠੰਡਾ ਆ। ਇਹਨਾਂ ਨੇ ਨਾ ਫੜਨਾ ਹੈ ਸਾਨੂੰ, ਜੇ ਫੜੇ ਵੀ ਜਾਂਦੇ ਆ ਤੇ ਕੋਈ ਬਾਹੜੀ ਜਿਹੜੀ ਸਜ਼ਾ ਨਹੀਂ ਹੋ ਰਹੀ। ਇਸ ਲਈ ਜਿਹੜਾ ਇਹਨਾਂ ਦੇ ਹੱਥ ਜਿਹੜੇ ਪੂਰੀ ਤਰ੍ਹਾਂ ਖੁੱਲ ਚੁੱਕੇ ਆ। ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਮਾੜੇ ਲੋਕ ਹੁੰਦੇ ਆ ਜਿਹੜੇ ਕਿ ਕਮਿਊਨਿਟੀ ਨੂੰ ਬਦਨਾਮ ਵੀ ਕਰਾ ਦਿੰਦੇ ਆ, ਪਰ ਲਗਾਤਾਰ ਇੱਕੋ ਹੀ ਪਾਸੇ ਵੱਲ ਨੂੰ ਜਿਹੜਾ ਉਹ ਕੰਮ ਜਿਹੜਾ ਵਧੀ ਜਾਵੇ। ਹੁਣ ਤੁਸੀਂ ਦੇਖੋ ਜਿਹੜੀ ਗੱਲ ਤੁਸੀਂ ਦੱਸੀ ਆ ਵੀ ਆਏ ਕੈਡਲਕ ਤੇ ਕੰਮ ਦੇਖੋ ਜਿਹੜਾ ਉਹ ਕਿੱਦਾਂ ਦੇ ਜਿਹੜੇ ਉਹ ਚੱਲ ਰਹੇ, ਕਿੱਦਾਂ ਦੇ ਉਹ ਕਰ ਰਹੇ ਆ। ਇਹ ਬਹੁਤ ਮੰਦਭਾਗੀ ਜਿਹੜੀ ਇਹ ਗੱਲ ਆ। ਇੱਦਾਂ ਦਾ ਕੰਮ ਜਿਹੜਾ ਉਹ ਰੁਕਣਾ ਚਾਹੀਦਾ ਆ। ਭਾਈ ਥੋੜ੍ਹੇ ਦੇ ਵਿੱਚ ਸਬਰ ਕਰਨਾ ਆਪਾਂ ਸਿੱਖੀਏ। ਅਦਰਵਾਈਜ਼ ਜਿੱਦਾਂ ਦੇ ਹਾਲਾਤ ਬਣੇ ਪਏ ਆ, ਹਾਲਾਤ ਬਹੁਤ ਮਾੜੇ ਆ। ਮੇਰੀ ਰੀਸੈਂਟਲੀ ਇੱਕ ਇੱਦਾਂ ਟਰੱਕਰਸ ਦੇ ਨਾਲ ਹੀ ਗੱਲ ਹੋ ਰਹੀ ਸੀ। ਹਰਜੋਤ ਸਿੰਘ ਜੀ ਉਹ ਦੱਸ ਰਹੇ ਸੀ, ਕਹਿੰਦੇ ਵੀ ਜਿਸ ਟਾਈਮ ਦੇ ਉੱਤੇ ਅਸੀਂ ਕੰਮ ਕਰਦੇ ਸੀ, ਉਦੋਂ ਘਰ ਹੁੰਦਾ ਸੀਗਾ 2 2.5 ਲੱਖ ਦਾ। ਗੱਡੀ ਜਿਹੜੀ ਉਹ ਆਪਾਂ ਚਲਾਉਂਦੇ ਸੀਗੇ, ਜਿਹੜੀ ਉਹ ਠੀਕ-ਠਾਕ ਵੀ ਐਂਟਰੀ ਲੈਵਲ ਜਿਹੜੀ ਆ ਉਹ ਗੱਡੀ ਹੁੰਦੀ ਸੀ। ਬੇਸਿਕਲੀ ਕਿਸ਼ਤਾਂ ਘੱਟ ਹੁੰਦੀਆਂ ਸੀ, ਕਹਿਣ ਦਾ ਮਤਲਬ ਇਹ ਆ। ਅੱਜ ਘਰਾਂ ਦੀ ਕੀਮਤ ਐਵਰੇਜ ਪ੍ਰਾਈਸ ਤੁਸੀਂ ਫ੍ਰੈਜ਼ਨੋ ਦੇਖ ਲਓ, ਬੇਕਰਸਫੀਲਡ ਦੇਖ ਲਓ, 4-5 ਲੱਖ ਡਾਲਰ ਤੋਂ ਘੱਟ ਕੋਈ ਘਰ ਨਹੀਂ ਹੈ। ਤੇ ਇਸ ਟਾਈਮ ਇੰਟਰਸਟ ਰੇਟ ਸਭ ਨੂੰ ਪਤਾ ਆ। ਗੱਡੀਆਂ ਜਿਹੜੀਆਂ ਉਹ ਲੱਖ-ਲੱਖ ਡਾਲਰ ਤੱਕ ਜਿਹੜੀਆਂ ਉਹ ਪਹੁੰਚ ਚੁੱਕੀਆਂ, ਸੇਮ ਗੱਡੀਆਂ ਹੀ ਜਿਹੜੀਆਂ ਦਾ ਪ੍ਰਾਈਸ ਪਹਿਲੋਂ ਘੱਟ ਹੁੰਦਾ ਸੀਗਾ।
ਹੁਣ ਕਿਸ਼ਤਾਂ ਵੱਧ ਗਈਆਂ ਬਹੁਤ ਹੀ ਜ਼ਿਆਦਾ, ਤੇ ਆਪਾਂ ਨੂੰ ਲਾਈਫ ਸਟਾਈਲ ਜਿਹੜਾ ਉਹ ਹੁਣ ਥੋੜ੍ਹਾ ਮਹਿੰਗੇ ਦੀ ਆਦਤ ਪੈ ਗਈ ਆ, ਤੇ ਉਹਦੇ ਕਰਕੇ ਬਾਅਦ ਦੇ ਵਿੱਚ ਇਹ ਮੁਸ਼ਕਲਾਂ ਬਹੁਤ ਜ਼ਿਆਦਾ ਜਿਹੜੀਆਂ ਉਹ ਆ ਰਹੀਆਂ ਆ। ਸੋ ਲੋਕਾਂ ਨੂੰ ਆਰਥਿਕ ਤੌਰ ਦੇ ਉੱਤੇ ਬੜੀ ਸਮਝ-ਬੂਝ ਦੇ ਨਾਲ ਜਿਹੜੇ ਉਹ ਫੈਸਲੇ ਲੈਣੇ ਚਾਹੀਦੇ ਆ। ਥੋੜ੍ਹਾ ਖਾਓ ਪਰ ਚੱਜ ਦਾ ਖਾਓ, ਇਹ ਚੀਜ਼ ਦੇ ਵੱਲ ਨੂੰ ਜਿਹੜਾ ਉਹ ਕਰੀਏ। ਹੋਸ਼ਾਪਨ ਜਾਂ ਜਿਹੜਾ ਉਹ ਦਿਖਾਵੇ ਵਾਲੀ ਗੱਲ ਆ, ਉਹ ਤੋਂ ਥੋੜ੍ਹਾ ਜਿਹਾ ਆਪਾਂ ਨੂੰ ਪਰਹੇਜ਼ ਕਰਨ ਦੀ ਜਿਹੜੀ ਜ਼ਰੂਰਤ ਆ। ਇਵੈਂਚੁਅਲੀ ਉਹ ਜਦੋਂ ਖਰਚੇ ਪੂਰੇ ਨਹੀਂ ਹੁੰਦੇ, ਤੇ ਫਿਰ ਜਿਹੜੇ ਲੋਕ ਆ ਉਹ ਕ੍ਰਾਈਮ ਵਾਲੇ ਪਾਸੇ ਨੂੰ ਜਿਹੜਾ ਉਹ ਤੁਰ ਪੈਂਦੇ ਆ, ਤੇ ਉਹਦਾ ਇਹ ਨਤੀਜਾ ਆ ਵੀ ਇਸ ਪਾਸੇ ਵੱਲ ਨੂੰ ਲੋਕਾਂ ਦਾ ਹੱਥ ਜਿਹੜਾ ਉਹ ਇੰਨਾ ਕੁ ਜ਼ਿਆਦਾ ਖੁੱਲ ਚੁੱਕਾ ਹੈ, ਸੌਰੀ ਟੂ ਸੇ ਆ, ਪਰ ਇਹ ਹਾਲਾਤ ਜਿਹੜੇ ਇਸ ਟਾਈਮ ਬਣ ਰਹੇ ਆ, ਇਹ ਮਾੜੀ ਚੀਜ਼ ਆ। ਇਹ ਚੰਗੀ ਨਹੀਂ ਆ, ਨਾ ਕਮਿਊਨਿਟੀ ਦੇ ਲਈ ਚੰਗੀ ਹੈ, ਤੇ ਨਾ ਉਹ ਉਹਨਾਂ ਲੋਕਾਂ ਦੇ ਲਈ ਇਹ ਚੀਜ਼ ਚੰਗੀ ਹੈਗੀ ਆ। ਓਵਰਹਾਲ ਦੇ ਮੁਤਾਬਕ ਸੰਨ 2024 ਦੇ ਪਹਿਲੇ ਕੁਆਰਟਰ 'ਚ 38% ਕਾਰਗੋ ਥੈਫਟ ਜਿਹੜਾ ਆ ਉਹ ਵਧਿਆ ਹੈਗਾ, ਤੇ 2023 ਦਾ ਜਿਹੜਾ ਕੁਆਰਟਰ ਤੀਜਾ ਸੀ ਉਹ 'ਚ 430% ਥੈਫਟ ਵਧਿਆ ਸੀ। ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਇਹ ਜਿਹੜਾ ਕਾਰਗੋ ਥੈਫਟ ਆ ਉਹ ਪਹਿਲਾਂ ਸਦਰਨ ਕੈਲੀਫੋਰਨੀਆ 'ਚ ਜ਼ਿਆਦਾ ਸੀ, ਹੁਣ ਇਹ ਸੈਨ ਫਰਾਂਸਿਸਕੋ ਤੋਂ ਲੈ ਕੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਕਹਿੰਦੇ ਟਰੱਕ ਲੋਡਸ ਜਿਹੜੇ ਕਾਰਗੋ ਦੇ ਚੋਰੀ ਹੋ ਰਹੇ ਹੈਗੇ ਆ। ਐਵਰੇਜ ਇੰਸ਼ੋਰੈਂਸ ਕੰਪਨੀ ਨੂੰ $2,10,000 ਕਾਸਟ ਕਰਦਾ ਆ ਪਰ ਥੈਫਟ, ਤੇ ਅਲਟੀਮੇਟਲੀ ਕੀ ਹੋਣਾ ਆ, ਰੇਟਸ ਬਹੁਤ ਵੱਧ ਜਾਣੇ ਆ, ਡਿਡਕਟੀਬਲ ਹਾਈ ਹੋ ਜਾਣੇ ਆ, ਤੇ ਜਾਂ ਸਿੱਧਾ ਹੀ ਉਹਨਾਂ ਨੇ ਅਸਰ ਆ ਇੰਸ਼ੋਰੈਂਸ ਇੰਟਰਸਟ ਘਰੋਂ ਦੇ ਭੱਜ ਉੱਤੇ। ਜਾਣਾ ਹੈ। ਸੋ ਦੈਟਸ ਰੀਅਲੀ ਜਿਹੜੀ ਸੈਡ ਆ। CHP ਵਾਲਿਆਂ ਨੇ, ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲਿਆਂ ਨੇ ਤੇ ਵੈਬਸਾਈਟ ਵੀ ਬਣਾਈ ਆ, ਕਾਰਗੋ ਥੈਫਟ ਲਾਸ ਰਿਪੋਰਟ, ਵੀ ਜੇ ਤੁਹਾਡੀ ਚੋਰੀ ਹੁੰਦੀ ਆ ਤਾਂ ਤੁਸੀਂ CHP ਦੇ ਇਸ ਦੇ ਵਿੱਚ ਜਾ ਕੇ ਜਿਹੜਾ ਉਹ ਦੱਸ ਸਕਦੇ ਆ। ਜਿਹੜਾ ਆਪਾਂ ਪਿਛਲੇ ਦਿਨਾਂ 'ਚ ਜਿਹੜੇ ਸਕੈਮ ਵਗੈਰਾ ਹਰਜੋਤ ਸਿੰਘ ਜੀ ਦੇਖ ਰਹੇ ਸੀਗੇ, ਉਹ ਇਹੀ ਆ, ਜਿਹੜੇ ਤੁਹਾਨੂੰ ਸਸਤੇ ਸਸਤੇ ਦੇਈ ਜਾਂਦੇ ਸੀਗੇ, ਬਾਅਦ 'ਚ ਪਤਾ ਨਹੀਂ ਕੀ ਹੋ ਜਾਂਦਾ, ਚੋਰੀ ਲਿਆ ਕੇ ਗਾਂਹ ਜਿਹੜਾ ਉਹ ਵੇਚੀ ਜਾਂਦੇ ਆ। ਹੁਣ ਇਹ ਵੀ ਤੁਸੀਂ ਦੇਖਿਓ ਵੀ ਜਿਹੜੀਆਂ ਚੀਜ਼ਾਂ ਚੋਰੀ ਹੋ ਰਹੀਆਂ ਉਹ ਕਿਹੜੀਆਂ ਆ। ਉਹ ਤੁਸੀਂ ਦੇਖੋਗੇ ਵੀ ਜਿਹੜੀਆਂ ਜਿਨ੍ਹਾਂ ਦੀ ਰੀਸੇਲ ਵੈਲਿਊ ਬਹੁਤ ਆ, ਐਮਾਜ਼ੋਨ ਦਾ ਸਟਾਕ ਦੀਆਂ ਚੀਜ਼ਾਂ ਜਿਹੜੀਆਂ ਹੋ ਸਕਦੀਆਂ, ਕੁਛ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਆਮ ਆਸਾਨੀ ਦੇ ਨਾਲ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਵੇਚਿਆ ਜਿਹੜਾ ਉਹ ਜਾ ਸਕਦਾ ਆ। ਸੋ ਜਿਹੜਾ ਦੇਖ ਕੇ ਜਿਹੜਾ ਉਹ ਚੱਲੋ, ਜਿਹਦਾ ਉਸ ਤਰੀਕੇ ਦਾ ਲੋਡ ਹੈਗਾ ਆ, ਉਹ ਤਾਂ ਭਾਈ ਜਦੋਂ ਰੋਟੀ ਵੀ ਖਾਂਦਾ ਆ ਨਾ, ਉਸ ਨੂੰ ਵੀ ਜਿਹੜਾ ਧਿਆਨ ਨਜ਼ਰ ਜਿਹੜੀ ਆ ਉਸ ਪਾਸੇ ਵੱਲ ਨੂੰ ਜਿਹੜੀ ਉਹ ਰੱਖਣੀ ਪੈਣੀ ਆ। ਹਾਲਾਤ ਜਿਹੜੇ ਕੋਈ ਚੰਗੇ ਨਹੀਂ ਜਿਹੜੇ ਉਹ ਚੱਲ ਰਹੇ। ਜਦੋਂ ਲਾਲਾ ਹੁਣ ਇੰਡਸਟਰੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਚੱਲ ਰਹੀ ਆ, ਤਾਂ ਅਜਿਹੇ ਲੋਕ ਖਾਸ ਕਰਕੇ ਜਿਹੜੇ ਕਹਿ ਲਓ ਜਾਂ ਕਰਜ਼ੇ ਹੇਠ ਆ ਜਾਂ ਜੋ ਵੀ ਆ, ਜਿੱਦਾਂ ਦੀ ਵੀ ਸਥਿਤੀ ਆ, ਉਹ ਇਸ ਪਾਸੇ ਵੱਲ ਨੂੰ ਜਿਹੜਾ ਉਹ ਦੇਖੋ ਦੇਖੀ ਜਾਂ ਯੱਕੋ ਤੱਕੀ ਦੇਖ ਕੇ ਉਹ ਕੰਮ ਜਿਹੜਾ ਕਰਨ ਵੱਲ ਨੂੰ ਤੁਰੇ ਆ। ਇੱਕ ਦੂਜੇ ਨੂੰ ਭਾਈ ਹੌਸਲਾ ਦਿਓ, ਤੇ ਇਹ ਗਲਤ ਕੰਮ ਤੋਂ ਜਿਹੜਾ ਉਹ ਜ਼ਰੂਰ ਰੋਕੋ। ਤੇ ਹਰਜੋਤ ਸਿੰਘ ਜੀ, ਬ੍ਰੇਕ ਲੈ ਲੈਂਦੇ ਇੱਕ ਆਪਾਂ ਛੋਟੀ ਜੀ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਹੋਰ ਟਰੱਕਿੰਗ ਦੇ ਨਾਲ ਸੰਬੰਧਿਤ ਖਬਰਾਂ ਦੇ ਉੱਤੇ ਝਾਤ ਮਾਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਅੱਜ ਟਰੱਕਿੰਗ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਨਾਲ ਦੇ ਨਾਲ ਕਰ ਰਹੇ ਹਾਂ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਜਿਹੜੀਆਂ ਗੱਲਾਂ ਦੇ ਵੱਲ ਆਪਾਂ ਨਾਲ ਦੇ ਨਾਲ ਵੱਧਦੇ ਜਾਈਏ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਕਾਰਗੋ ਥੈਫਟ ਦੀ ਗੱਲ ਤਾਂ ਜਿਹੜੀ ਉਹ ਕਰ ਰਹੇ ਸੀਗੇ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਹੈਗਾ ਆ ਉਧਰ ਸਦਰਨ ਬਾਰਡਰ ਦੇ ਉੱਤੇ US ਤੇ ਮੈਕਸੀਕੋ ਦੇ ਜਿਹੜੇ ਟਰੱਕਰਸ ਆ ਉਹ ਕਹਿੰਦੇ ਵੀ ਇਕੱਠੇ ਹੋ ਕੇ ਪ੍ਰੋਟੈਸਟ ਕਰਨ ਦੇ ਲਈ ਆਏ ਹੋਏ ਨੇ। ਕਹਿੰਦੇ ਵੀ ਉਹ ਇਸ ਗੱਲੋਂ ਪ੍ਰੋਟੈਸਟ ਕਰ ਰਹੇ ਆ, ਕਹਿੰਦੇ ਵੀ ਬਹੁਤ ਹੀ ਜ਼ਿਆਦੀਆਂ ਮਾੜੀਆਂ ਸਥਿਤੀਆਂ ਨੇ ਕੰਮ ਕਰਨ ਦੀਆਂ ਤੇ ਉਸ ਦੇ ਨਾਲ ਜਿਹੜੀਆਂ ਵੇਜਿਸ ਆ, ਤਨਖਾਹਾਂ ਆ, ਉਹ ਵੀ ਬਹੁਤ ਘੱਟ ਨੇ। ਆਇਲ ਫੀਲਡ ਜਿਹੜੇ ਟਰੱਕਰਸ ਆ ਉਹ ਕਹਿੰਦੇ ਵੀ ਪਲਾਨ ਕਰ ਰਹੇ ਆ ਟਰੈਵਲ ਕਰਨ ਨੂੰ ਵੈਸਟ ਟੈਕਸਸ ਤੋਂ, ਜਿਹੜਾ ਉਹ ਲੈ ਕੇ ਆਪਣੇ ਜਿਹੜੇ ਇਸ ਮੁੱਦਿਆਂ ਨੂੰ ਸਾਰਿਆਂ ਤੱਕ ਪਹੁੰਚਾਉਣ ਦੇ ਲਈ, ਬਾਹਰਿਆਂ ਤੱਕ ਜਿਹੜਾ ਉਹ ਦਿਖਾਉਣ ਦੇ ਲਈ। ਟਰੱਕਰਸ ਮੂਵਮੈਂਟ ਫਾਰ ਜਸਟਿਸ TMJ ਇਹ US ਬੇਸਡ ਇੱਕ ਸ਼ਾਖਾ ਆ ਤੇ ਇਹ ਜੁਆਇੰਟ ਐਕਸ਼ਨ ਹੈਗਾ। ਨਾਲ ਦੇ ਨਾਲ ਮੈਕਸੀਕੋ ਬੇਸਡ ਯੂਨਾਈਟਿਡ ਮੈਕਸੀਕਨ ਕੈਰੀਅਰਸ ਇਹ ਤੇ ਨਾਲ ਬਾਈ ਨੈਸ਼ਨਲ ਕੈਰੀਅਰਸ ਯੂਨੀਅਨ, ਇਹ ਤਿੰਨੋਂ ਜਣੇ ਜਿਹੜੇ ਮਿਲ ਕੇ ਕਹਿੰਦੇ ਵੀ ਇਹ ਇੱਕ ਕਨਵੋਏ ਬਣਾ ਕੇ ਆਪਣਾ ਜਿਹੜਾ ਇੱਕ ਹਿਸਾਬ ਦੇ ਨਾਲ ਪ੍ਰਦਰਸ਼ਨ ਕਰਨ ਜਾ ਰਹੇ ਆ। 75 ਟਰੱਕਰਸ ਕਹਿੰਦੇ ਵੀ ਦੋਨੋਂ ਪਾਸਿਓਂ ਆਉਣਗੇ ਤੇ 150 ਮੀਲ ਦਾ ਜਿਹੜਾ ਇਹ ਫਾਸਲਾ ਹੈ ਉਹ ਤੈਅ ਕਰਨਗੇ ਓਡੈਸਾ ਟੈਕਸਸ ਤੋਂ ਲੈ ਕੇ ਕਰਮਟ ਮੋਨਾਹਾਨਸ ਟੈਕਸਸ ਜਿਹੜਾ ਉਹ ਤੱਕ। ਉਹ ਕਹਿੰਦੇ ਵੀ ਇੱਕ ਹੀ ਸ਼ਬਦ ਆ ਸਾਡੇ ਲਈ ਵੀ ਸਾਨੂੰ ਇਨਸਾਫ ਚਾਹੀਦਾ, ਜਸਟਿਸ ਚਾਹੀਦਾ ਆ ਟਰੱਕ ਡਰਾਈਵਰਸ ਦੇ ਲਈ। ਕਹਿੰਦੇ ਵੀ ਦੁਨੀਆ ਸਾਡੇ ਤੇ ਜਿਹੜੀ ਉਹ ਚੱਲਦੀ ਆ, ਅਸੀਂ ਆਪਣੇ ਮੋਢਿਆਂ ਤੇ, ਅਸੀਂ ਆਪਣੀ ਪਿੱਠ ਤੇ ਇਹ ਪੂਰੀ ਦੁਨੀਆ ਨੂੰ ਲੈ ਕੇ ਤੁਰੇ ਫਿਰਦੇ ਆ, ਪਰ ਸਾਡੇ ਨਾਲ ਜਿਹੜਾ ਉਹ ਬਹੁਤ ਹੀ ਮਾੜਾ ਵਤੀਰਾ ਜਿਹੜਾ ਉਹ ਹੋ ਰਿਹਾ ਆ। ਮੈਜੋਰਟੀ ਦਾ ਜਿਹੜੇ ਡਰਾਈਵਰਸ ਕਹਿੰਦੇ ਪਾਰਟਿਸਿਪੇਟ ਕਰ ਰਹੇ ਆ ਉਹ ਟੈਕਸਸ ਦੇ ਵਿੱਚ ਆ। ਜਿਹੜੇ ਓਨਰ ਆਪਰੇਟਰਸ ਉਹ ਪ੍ਰੋਟੈਸਟ ਕਰ ਰਹੇ ਆ ਵੀ ਜਿਹੜੇ ਓਨਰ ਆਪਰੇਟਰ ਵਰਕ ਕਰ ਰਹੇ ਆ ਆਇਲ ਫੀਲਡ ਦੇ ਵਿੱਚ ਜਾਂ ਮੈਕਸੀਕੋ ਬੇਸਡ B1 ਜਿਹੜੇ ਵੀਜ਼ਾ ਡਰਾਈਵਰਸ ਹੈਗੇ ਨੇ ਉਹ ਜਿਹੜੇ ਹੌਲ ਕਰ ਰਹੇ ਆ US ਦੇ ਵਿੱਚ। ਇਹ ਸਭ ਜਿਹੜੇ ਪ੍ਰੋਟੈਸਟ ਕਰ ਰਹੇ ਆ। ਕਹਿੰਦੇ ਵੀ ਸਾਨੂੰ ਬਹੁਤ ਹੀ ਘੱਟ ਮਿਲ ਰਿਹਾ ਆ। 19 ਸੈਂਟ ਮਾਈਲ ਕਹਿੰਦੇ ਵੀ ਕੰਪਨੀ ਨੇ ਸਾਨੂੰ ਜਿਹੜਾ ਉਹ ਪੇ ਦੇ ਉੱਤੇ ਕਰ ਦਿੱਤਾ ਹੈ, ਜੋ ਕਿ ਬਹੁਤ ਹੀ ਜ਼ਿਆਦਾ ਘੱਟ ਇਸ ਟਾਈਮ ਹੈਗੀ ਆ ਤੇ ਕੰਡੀਸ਼ਨਸ ਕੰਮ ਕਰਨ ਵਾਲੀਆਂ ਬਹੁਤ ਹੀ ਮਾੜੀਆਂ। ਜੀ ਬਿਲਕੁਲ। ਆਪਾਂ ਜੇ ਫਰੇਟ ਦੀ ਗੱਲ ਕਰਦੇ ਜਾਈਏ, ਕਹਿੰਦੇ ਭਈ ਅਮਰੀਕਾ ਦਾ ਜਿਹੜਾ ਫਰੇਟ ਰਿਸੈਸ਼ਨ ਆ ਕੋਈ ਲੱਗਦਾ ਨਹੀਂ ਸਾਈਨ ਵੀ ਇਹ ਖਤਮ ਹੋਣ ਜਾ ਰਿਹਾ ਹੈਗਾ। ਹਜੇ ਨੀਅਰ ਫਿਊਚਰ 'ਚ ਕਾਫੀ ਲੰਮਾ ਸਮਾਂ ਲੱਗੂਗਾ। ਐਕੂਰਾਈਡ ਟਰੱਕ ਪਾਰਟਸ ਕੰਪਨੀ ਆ ਤੇ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਟਰੈਕਟਰ ਟ੍ਰੇਲਰ ਦੀ ਡਿਮਾਂਡ ਆ ਉਹ 2025 ਤੱਕ ਵੀ ਸਲੋ ਰਹੂਗੀ। ਸੋ ਆਉਣ ਵਾਲਾ ਸਾਲ ਵੀ ਜਿਹੜਾ ਆ ਨਵੇਂ ਜਿਹੜੇ ਟਰੱਕ ਟ੍ਰੇਲਰਸ ਆ ਉਹ ਘੱਟ ਹੀ ਵਿਕਣਗੇ। ਆਪਾਂ ਪਿਛਲੇ ਹਫਤੇ ਵੀ ਸਾਂਝਾ ਕੀਤਾ ਸੀ ਕਿ ਕਿਸ ਤਰ੍ਹਾਂ 2023 ਦੇ ਪੀਟਰਵਿਲਟ ਦੇ ਜਿਹੜੇ ਟਰੱਕ ਆ ਕਈਆਂ ਨੇ 2.5 ਲੱਖ ਦੇ ਲਏ ਸੀ। ਉਹ ਇੱਕ ਆਪਣੇ ਟਰੱਕਰ ਨੇ ਕਾਲ ਕਰਕੇ ਦੱਸਿਆ ਸੀ ਵੀ ਸਿਰਫ 1.25 ਲੱਖ ਚੱਲਿਆ। 2023 ਦਾ ਪੀਟਰਵਿਲ ਟਰੱਕ 70,000 ਕੇ 73,000 ਦੀ ਆਕਸ਼ਨ ਦੇ ਵਿੱਚ ਵਿਕਿਆ। ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈਗੀ ਆ। ਸੋ ਬ੍ਰੌਡਰ US ਫਰੇਟ ਰਿਸੈਸ਼ਨ ਹਜੇ ਵੀ ਕਾਇਮ ਹੈਗਾ ਆ। ਬਹੁਤ ਵਾਰ ਆਪਾਂ ਚਾਹੁੰਦੇ ਤਾਂ ਹੈ ਵੀ ਤੁਹਾਨੂੰ ਕੋਈ ਨਾ ਕੋਈ ਜਿਹੜੀ ਆ ਗੁੱਡ ਖਬਰ ਦੱਸੀਏ, ਪਰ ਜੋ ਕੁਝ ਚੱਲ ਰਿਹਾ ਆ ਉਹ ਬਿਲਕੁਲ ਤੁਹਾਡੇ ਨਾਲ ਸਾਂਝਾ ਕਰਨਾ ਪੈ ਰਿਹਾ। ਬਿਜ਼ਨਸ ਇਨਸਾਈਡਰ ਦੀ ਰਿਪੋਰਟ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈਗਾ। ਸੋ S&P ਗਲੋਬਲ ਰੇਟਿੰਗ ਜਿਹੜੀ ਆ ਉਹਨਾਂ ਨੇ ਜਿਹੜੀ ਆਊਟਲੁੱਕ ਆ ਐਕੂਰਾਈਟ ਦੀ ਉਹ ਨੈਗੇਟਿਵ ਹੀ ਦੱਸੀ ਹੈਗੀ ਆ। ਕਮਰਸ਼ੀਅਲ ਟਰੱਕ ਪਾਰਟਸ ਮੈਨੂਫੈਕਚਰਰ ਇਹ ਹੈਗੇ ਆ 2025 ਤੱਕ ਕਹਿੰਦੇ ਵੀ ਕਾਫੀ ਲੋ ਸੇਲਸ ਰਹਿਣਗੀਆਂ। ਸੋ ਜਿਹੜਾ ਕੋਵਿਡ ਵਾਲਾ ਸਮਾਂ ਸੀ ਉਹ ਨਹੀਂ ਲੱਗਦਾ ਵੀ ਮੁੜ ਕੇ ਆਊਗਾ। JB ਹੰਟ ਲੀਡਿੰਗ ਜਿਹੜੀ ਟਰੱਕਿੰਗ ਫਰਮ ਆ ਜਿਸ ਨੇ 2023 ਦੇ ਵਿੱਚ ਕਿਹਾ ਸੀ ਵੀ ਫਰੇਟ ਰਿਸੈਸ਼ਨ ਆ ਗਿਆ ਆ, ਉਹਨਾਂ ਨੇ ਕਿਹਾ ਆ ਵੀ 24 ਦੇ ਵਿੱਚ ਵੀ ਇਦਾਂ ਹੀ ਚੱਲ ਰਿਹਾ ਹੈਗਾ। ਉਹਨਾਂ ਦੇ ਪ੍ਰੋਫਿਟ ਤੇ ਸੇਲਸ ਉਹਨਾਂ ਨੇ ਪਹਿਲੇ ਕੁਆਟਰ 'ਚ ਮਿਸ ਕਰ ਦਿੱਤੇ ਹੈਗੇ ਆ। JB ਹੰਟ ਦਾ ਸਟਾਕ 21.3% ਡਾਊਨ ਆ ਈਅਰ ਟੂ ਡੇਟ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ JB ਹੰਟ ਵਰਗੀ ਕੰਪਨੀ ਦਾ ਸਟਾਕ 21% ਡਾਊਨ ਚੱਲ ਗਿਆ ਤੇ ਜਿਹੜੇ ਬਾਕੀ ਸਿੰਗਲ ਆਪਰੇਟਰ ਜਾਂ ਹੋਰ ਉਹਨਾਂ ਦੇ ਉੱਤੇ ਜਿਹੜਾ ਕਿੱਦਾਂ ਦਾ ਅਸਰ ਹੁੰਦਾ ਹੋਊਗਾ। ਸੋ ਓਵਰਆਲ ਜਿਹੜੀ ਸਿਚੁਏਸ਼ਨ ਆ 2025 ਤੱਕ ਹੁਣ ਚੱਲ ਗਈ ਆ ਪਈ ਇਹ ਇਦਾਂ ਹੀ ਜਿਹੜਾ ਆ ਸਲੋ ਰਹੇਗਾ।
ਜੀ। ਉਧਰ ਸੀਐਚ ਰੋਬਿਨਸਨ ਜਿਹੜਾ ਟਰੱਕ ਬ੍ਰੋਕਰੇਜ ਜਾਇੰਟ ਆ, ਉਹ ਤੋਂ ਵੱਡੀ ਜਿਹੜੀ ਖਬਰ ਆ ਰਹੀ ਆ, ਉਹਨਾਂ ਨੇ 50% ਆਪਣੀ ਜਿਹੜੀ ਸੇਲਸ ਟੀਮ ਆ ਉਹਨੂੰ ਲੇ ਆਫ ਕਰ ਦਿੱਤਾ ਆ। ਇੱਕ ਟਾਈਮ ਦੇ ਉੱਤੇ 650 ਸੇਲਸ ਰੈਪ ਹੁੰਦੇ ਸੀ ਯੂਐਸ ਦੀਆਂ ਵੱਖ-ਵੱਖ ਡਿਵੀਜ਼ਨਸ ਦੇ ਵਿੱਚ ਸੀਐਚ ਰੋਬਿਨਸਨਸ ਨੇ। ਫਿਰ ਉਹਨਾਂ ਨੇ ਕਹਿੰਦੇ ਵੀ ਆਪਣਾ ਫੋਕਸ ਸਵਿਚ ਕੀਤਾ ਟ੍ਰੇਨਿੰਗ ਤੇ ਟੈਲੈਂਟ ਨੂੰ ਰਿਟੇਨ ਕਰਨ ਦੇ ਲਈ, ਘਟਾ ਕੇ ਇਹਨਾਂ ਨੇ 150 ਕਰ ਲਏ ਤੇ ਹੁਣ ਉਹਦੇ ਵਿੱਚੋਂ ਵੀ 80 ਜਾਣਿਆਂ ਨੂੰ ਇਹਨਾਂ ਨੇ ਲੇ ਆਫ ਜਿਹੜਾ ਉਹ ਹੁਣ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜੇ ਹੁਣ ਪਤਾ ਲੱਗ ਰਿਹਾ, ਕਹਿੰਦੇ ਵੀ ਬ੍ਰੋਕਰੇਜ ਜਿਹੜੇ ਡਿਸਪਿਊਟ ਕਰ ਰਹੇ ਆ ਵੀ ਕਿੰਨੇ ਨੰਬਰ ਜਿਹੜੇ ਲੇ ਆਫ ਹੋਏ ਆ, ਪਰ ਜਿਹੜੇ ਸੋਰਸਿਸ ਆ ਉਹ ਇਹ ਕਹਿ ਰਹੇ ਆ ਵੀ ਸੀਐਚ ਰੋਬਿਨਸਨ ਨੇ 50% ਜਿਹੜੇ ਯੂਐਸ ਦੀ ਆਪਣੀ ਸੇਲਸ ਟੀਮ ਆ ਉਸ ਨੂੰ ਲੇ ਆਫ ਕਰ ਦਿੱਤਾ। ਕਾਫੀ ਵੱਡਾ ਨਾਮ ਆ ਟਰੱਕਿੰਗ ਦੇ ਵਿੱਚ ਸੀਐਚ ਰੋਬਿਨਸਨ। ਐਡਨ ਮਿਨੇਸੋਟਾ ਬੇਸ ਤੇ ਕੰਪਨੀ ਆ। ਉਹਨਾਂ ਨੇ ਜਿਹੜਾ ਉੱਥੋਂ ਜਿਹੜੀ ਖਬਰ ਆ ਰਹੀ ਆ ਵੀ ਇੱਕ ਵੱਡਾ ਜਿਹੜਾ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਟੈਕਨੋਲੋਜੀ ਦੀ ਵਰਤੋਂ ਹੁਣ ਵਧਾਉਣ ਖਾਤਰ ਜਿਹੜੇ ਲੋਕਾਂ ਨੂੰ ਲਾਂਭੇ ਜਿਹੜਾ ਉਹ ਕਰ ਦਿੱਤਾ। ਇਹਨਾਂ ਦੇ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਤੇ ਜਿਹੜੇ ਸੀਈਓ ਆਫ ਫਰੇਟ ਬ੍ਰੋਕਰੇਜ ਦੇ, ਉਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਉਹ ਟੈਕਨੋਲੋਜੀ ਦੇ ਵਿੱਚ $1 ਬਿਲੀਅਨ ਇਨਵੈਸਟ ਕਰ ਰਹੇ ਆ 2019 ਦੇ ਵਿੱਚ ਆਪਣੇ ਮਾਰਕੀਟ ਸ਼ੇਅਰ ਨੂੰ ਜਿਹੜਾ ਉਹ ਬਚਾ ਕੇ ਰੱਖਣ ਦੇ ਲਈ। ਕੀ ਇਹ ਉਸੇ ਦਾ ਹੀ ਨਤੀਜਾ ਆ? ਇਹਨਾਂ ਨੇ ਰੀਸੈਂਟਲੀ ਡਿਲੇ ਕੀਤਾ ਸੀਗਾ ਆਪਣਾ ਇੱਕ ਪ੍ਰੋਜੈਕਟ ਇਨਫਿਨਿਟੀ, ਉਸ ਨੂੰ ਲਾਂਚ ਜਿਹੜਾ ਉਹ ਕਰਨ ਦੇ ਵਿੱਚ। ਓਵਰਆਲ ਕਹਿੰਦੇ ਵੀ 2022 ਦੇ ਵਿੱਚ ਕੰਪਨੀ ਨੇ 2400 EMPLOYE ਹੁਣ ਤੱਕ ਲੇ ਆਫ ਜਿਹੜੇ ਉਹ ਕੀਤੇ ਨੇ। ਸੀਐਚ ਰੋਬਿਨਸਨ ਦੀ ਕੁਆਰਟਰਲੀ ਅਰਨਿੰਗ ਰਿਪੋਰਟ ਆ, ਉਹਦੇ ਵਿੱਚ ਇਹ ਆંકੜੇ ਸਾਹਮਣੇ ਆਏ ਸੀ। ਜੀ ਬਿਲਕੁਲ। ਕੈਲੀਫੋਰਨੀਆ ਦੀ ਇੱਕ ਟਰੱਕਿੰਗ ਕੰਪਨੀ ਨੂੰ ਬੰਦ ਕਰਨ ਲਈ FMCSA ਨੇ ਆਰਡਰ ਕਰ ਦਿੱਤੇ ਆ। ਕੋਲੋਰਾਡੋ ਦੇ ਵਿੱਚ ਇਹਨਾਂ ਦਾ ਕ੍ਰੈਸ਼ ਹੋਇਆ ਸੀਗਾ ਤੇ ਇੱਕ ਜਣੇ ਦੀ ਮੌਤ ਹੋ ਗਈ ਸੀਗੀ। ਮੋਨੀਕ ਟਰੱਕਿੰਗ, ਜੋ ਉਹਨਾਂ ਦਾ ਡਰਾਈਵਰ ਇਗਨੇਸ਼ੀਓ ਮੈਂਡੋਜ਼ਾ ਸੀ, 47 ਸਾਲਾਂ ਦਾ। ਸੋ ਉਹ ਕੋਲੋਰਾਡੋ ਦੇ ਵਿੱਚ ਚਲਾ ਰਿਹਾ ਸੀ ਜਿਸ ਟਾਈਮ ਦੇ ਉੱਤੇ ਐਕਸੀਡੈਂਟ ਹੋਇਆ ਤੇ US 285 ਨੀਅਰ ਐਸਪਨ ਪਾਰਕ ਤੇ ਬੰਦੇ ਦੀ ਮੌਤ ਹੋ ਗਈ ਸੀਗੀ। ਤੇ ਉਹਦੀਆਂ ਜਿਹੜੀਆਂ ਬਹੁਤ ਸਾਰੀਆਂ ਵਾਇਲੇਸ਼ਨਸ ਪਾਈਆਂ ਗਈਆਂ ਤੇ ਹੁਣ ਉਸ ਕੰਪਨੀ ਨੂੰ FMCSA ਨੇ ਜਿਹੜਾ ਆ ਸ਼ਟ ਡਾਊਨ ਕਰਨ ਦੇ ਲਈ ਆਰਡਰ ਕਰ ਦਿੱਤਾ ਜੀ। ਆਪਣੇ ਨਾਲ ਅਮਰੀਕ ਜੀ ਜੁੜੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਸੁਣਦੇ ਹਾਂ। ਹਾਂਜੀ ਅਮਰੀਕ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਭਾਜੀ ਸਾਰਿਆਂ ਨੂੰ, ਸੁਣਨ ਵਾਲੇ ਸਾਰਿਆਂ ਨੂੰ 4th ਜੁਲਾਈ ਦੀ ਬਹੁਤ-ਬਹੁਤ ਮੁਬਾਰਕਾਂ। ਤੁਹਾਨੂੰ ਵੀ ਬਹੁਤ ਜੀ। ਹਾਂਜੀ, ਤੇ ਮੈਂ ਇੱਕ ਰੀਸੈਂਟਲੀ ਪੜ੍ਹ ਰਿਹਾ ਸੀ ਸੁਪਰੀਮ ਕੋਰਟ ਦਾ ਡਿਸੀਜਨ ਜਿਹੜਾ ਰਿਸੈਸ ਹੋਣ ਤੋਂ ਪਹਿਲਾਂ ਜਿਹੜਾ ਆਇਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਫੈਡਰਲ ਏਜੰਸੀਜ਼ ਦੀ ਪਾਵਰ ਨੂੰ ਰਿਸਟ੍ਰਿਕਟ ਕੀਤਾ ਹੈ, ਰੈਗੂਲੇਟ। ਹਾਂਜੀ, ਰੈਗੂਲੇਸ਼ਨਸ। ਹਾਂ, ਤੇ ਉਹਦੇ ਵਿੱਚ ਜਿੱਦਾਂ EPA ਤੇ FMCSA ਮੇਨ ਆਉਂਦੇ ਆ, ਜਿੱਦਾਂ ਟਰੱਕਿੰਗ ਦੇ ਨਾਲ ਕੰਸਰਨ ਆ। ਤੇ EPA ਦਾ ਜਿਹੜਾ ਪੋਲਿਊਸ਼ਨ ਵਾਲੇ ਰੂਲ ਹੈਗੇ ਆ, ਤੇ FMCSA ਦੇ ਜਿੰਨੇ ਵੀ ਸੇਫਟੀ ਦੇ ਨਾਲ ਕੰਸਰਨ ਰੂਲ ਆ, ਜਿਹਦੇ ਵਿੱਚ ਇਲੈਕਟ੍ਰੋਨਿਕ ਲੌਗ ਬੁੱਕ ਵੀ ਆ ਜਾਂਦਾ, ਉਹਨੂੰ ਵੀ ਹੁਣ ਯਾਨੀ ਕਿ ਇਨ ਫਿਊਚਰ ਚੈਲੰਜ ਹੋ ਸਕਦਾ। ਤੇ ਇਹਦੇ ਨਾਲ ਯਾਨੀ ਕਿ ਇਨ ਫਿਊਚਰ ਜਿੱਦਾਂ ਇਹਨਾਂ ਦੋਨਾਂ ਏਜੰਸੀਆਂ ਦੇ ਉੱਤੇ ਬਹੁਤ ਜ਼ਿਆਦਾ ਯਾਨੀ ਕਿ ਜੋ ਇਹਨਾਂ ਨੇ ਰੂਲ ਬਣਾਏ ਹੋ ਆ, ਇੱਕ ਤਰਫਾ ਰੂਲ ਬਣਾਏ ਹੋ ਆ ਜਿਹੜੇ, ਉਹ ਉਹਨਾਂ ਦੇ ਉੱਤੇ ਆਏਗਾ। ਤੇ ਇੱਕ ਹੋਰ ਸੀਗਾ ਕਿ ਆਲਮੋਸਟ US ਦੇ ਪਤਾ ਨਹੀਂ 150 ਸੈਨੇਟਰਸ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਰਿਕੁਐਸਟ ਕੀਤਾ ਸੀ ਕਿ ਜਿਹੜੇ EPA ਦਾ ਨਵਾਂ ਰੂਲ ਹੈਗਾ ਉਹਨੂੰ ਵਿਡਰਾ ਕੀਤਾ ਜਾਏ। EPA ਦੇ ਉੱਤੇ ਵੀ ਸੁਪਰੀਮ ਕੋਰਟ ਦੀ ਕੋਈ ਆਈ ਆ, ਉਹਨਾਂ ਨੇ ਉਹਦੇ ਤੇ ਵੀ ਸੁਣਾਇਆ ਸੀ ਫੈਸਲਾ ਕੋਈ। ਹਾਂ, ਉਹੀ ਹੈ ਜੀ, ਜਿਹੜੇ ਉਹਨਾਂ ਨੇ ਵਨ ਸਾਈਡਡ ਰੂਲ ਬਣਾਏ ਹੈਗੇ ਆ। ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਕਾਂਗਰਸ ਆ ਉਹ ਰੂਲ ਬਣਾ ਸਕਦੀ ਆ, ਜਿਹੜੀ ਏਜੰਸੀਜ਼ ਆ ਉਹ ਗਾਹਾਂ ਰੂਲ ਬਣਾਉਂਦੀਆਂ ਆ, ਪਰ ਉਹ ਇਸ ਜ਼ਿਆਦਾ ਹੱਦ ਤੱਕ ਨਹੀਂ ਜਾ ਸਕਦੀਆਂ ਕਿ ਜਿਹਦੇ ਨਾਲ ਬੇਸਿਕਲੀ ਫੈਡਰਲ ਏਜੰਸੀਆਂ ਦੇ ਪਰ ਉਤਰੇ ਆ ਸੁਪਰੀਮ ਕੋਰਟ ਨੇ ਬੇਸਿਕਲੀ ਵੀ ਉਹ ਆਪਣੇ ਪੱਧਰ ਦੇ ਉੱਤੇ ਨਹੀਂ ਕੋਈ ਵੀ ਨਵੇਂ ਜਿਹੜੇ ਕਾਨੂੰਨ ਬਣਾ ਸਕਦੇ। ਕਾਂਗਰਸ ਬਣਾਵੇ ਤਾਂ ਜਾਇਜ਼ ਆ, ਇਹ ਆਪਣੇ ਪੱਧਰ ਦੇ ਉੱਤੇ ਰੈਗੂਲੇਸ਼ਨਾਂ ਜਿਹੜੀਆਂ ਉਹ ਧੱਕੇ ਨਾਲ ਨਹੀਂ ਜਿਹੜੀਆਂ ਐਡ ਕੀਤੀਆਂ ਜਾ ਸਕਦੀਆਂ। ਹਾਂਜੀ, ਜੋ ਪੋਲਿਊਸ਼ਨ ਦੇ ਸੰਬੰਧਿਤ ਜਿੰਨੀਆਂ ਵੀ ਰੈਗੂਲੇਸ਼ਨ ਆ ਉਹ ਸਾਰੀਆਂ EPA ਦੀਆਂ ਹੀ ਆ। ਬਿਲਕੁਲ EPA ਦੀਆਂ ਹੀ ਆ, ਬਿਲਕੁਲ। ਗੁੱਡ ਨੇਬਰ 에ਅਰ ਪੋਲਿਊਸ਼ਨ ਰੂਲ ਨੂੰ ਉਹਨਾਂ ਨੇ ਰੀਸੈਂਟਲੀ ਬਲੌਕ ਕੀਤਾ ਆ ਕੁਝ ਦਿਨ ਪਹਿਲਾਂ ਹੀ। ਜੀ ਬਿਲਕੁਲ। ਇਹ ਟਰੱਕਿੰਗ ਇੰਡਸਟਰੀ ਲਈ ਇੱਕ ਗੁੱਡ ਨਿਊਜ਼ ਆ, ਕਿਉਂਕਿ ਇਹ EPA ਤੇ FMCSA ਇਹ ਦੋਨੋਂ ਹੀ ਬੜੀ ਯਾਨੀ ਕਿ ਪ੍ਰੋਬਲਮ ਮੇਕਿੰਗ ਏਜੰਸੀਆਂ ਹੈਗੀਆਂ, ਖਾਸ ਤੌਰ ਤੇ EPA ਜਿਹੜੀ ਆ ਟਰੱਕਿੰਗ ਦੇ ਲਈ। ਥੈਂਕ ਯੂ ਅਮਰੀਕ ਜੀ, ਮਿਹਰਬਾਨੀ। ਓਕੇ ਜੀ, ਥੈਂਕ ਯੂ।
ਸੋ ਬਿਲਕੁਲ ਸੁਪਰੀਮ ਕੋਰਟ ਦੇ ਨਾ ਜਿਹੜਾ ਪਿਛਲਾ ਸੈਸ਼ਨ ਰਿਹਾ ਬਹੁਤ ਤਗੜਾ ਸੈਸ਼ਨ ਰਿਹਾ ਆ। ਬੜੇ ਡਿਸੀਜਨ ਦਿੱਤੇ ਬਹੁਤ ਉਹਨਾਂ ਨੇ। ਤਗੜੇ ਜਿਹੜੇ ਡਿਸੀਜਨ ਜਿਹੜੇ ਉਹ ਆਏ ਆ ਹੁਣ ਰੀਸੈਸ ਤੇ ਆ। ਸੋ ਦੇਖੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਆ। ਇਹ ਜਿਹੜਾ EPA ਵਾਲਾ ਵੀ ਜਿਹੜਾ ਰੂਲ ਆ ਇਹ ਵੀ ਕਾਫੀ ਹੱਦ ਤੱਕ ਕਹਿ ਲਓ ਵੀ ਜਿੱਦਾਂ ਹੁਣ ਇਹਦੇ ਨਾਲ ਕਾਰਬ ਦੇ ਉੱਤੇ ਜਾਂ ਇਹ ਰਿਸੋਰਸ ਬੋਰਡ ਦੇ ਉੱਤੇ ਕਿੰਨਾ ਕੁ ਅਸਰ ਪੈਣਾ ਕਿਵੇਂ ਹੋਊਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। 4-5 ਦੇ ਨਾਲ ਜਿਹੜੇ ਜਸਟਿਸਿਸ ਨੇ ਵੋਟ ਪਾ ਕੇ ਗ੍ਰਾਂਟ ਕੀਤਾ ਸੀਗਾ 3 ਸਟੇਟਸ ਨੂੰ ਤੇ ਕਈ ਕੰਪਨੀਜ਼ ਨੂੰ ਟ੍ਰੇਡ ਐਸੋਸੀਏਸ਼ਨ ਨੂੰ ਜਿਹੜੇ ਇਫੈਕਟ ਹੋ ਰਹੇ ਸੀ ਰੂਲ ਨੂੰ ਵੀ ਇਸ ਰੂਲ ਨੂੰ ਉਹਨਾਂ ਨੇ ਹੋਲਡ ਦੇ ਉੱਤੇ ਪਾ ਦੇਣਾ ਹੈ ਜਦ ਕਿ ਚੈਲੰਜ ਫੈਡਰਲ ਅਪੀਲ ਕੋਰਟਸ ਦੇ ਵਿੱਚ ਚੱਲ ਰਿਹਾ ਹੈਗਾ ਜੀ। ਤੇ ਇਹ ਆਪਣੇ ਨਾਲ ਹਰਜੋਤ ਸਿੰਘ ਜੀ ਨਿਰਮਲ ਸਿੰਘ ਮਾਨ ਜੀ ਇਸ ਟਾਈਮ ਊੜਾ ਡੈਟ ਰਿਲੀਫ ਤੋਂ ਉਹ ਜੁੜ ਚੁੱਕੇ ਆ। ਉਹਨਾਂ ਦੇ ਨਾਲ ਵੀ ਆਪਾਂ ਜਿਹੜੇ ਆ ਉਹ ਗੱਲਬਾਤ ਜਿਹੜੀ ਉਹ ਕਰਦੇ ਆ। ਤੇ ਉਸ ਤੋਂ ਪਹਿਲਾਂ ਜਿੱਦਾਂ 4th of ਜੁਲਾਈ ਦਾ ਆਪਾਂ ਕਹਿ ਰਹੇ ਹਾਂ ਵੀ ਭਾਈ ਬੀ ਸੇਫ ਡਰਾਈਵ ਸੇਫ ਪੀ ਕੇ ਚਲਾਉਣ ਵਾਲਾ ਕੰਮ ਨਾ ਕਰਿਓ ਜਾਂ ਕਿਸੇ ਵੀ ਜੇ ਤੁਸੀਂ ਇੰਜੋਏ ਕਰਨਾ ਭਾਈ ਇੰਜੋਏ ਕਰੋ ਘਰਾਂ 'ਚ ਰਹਿ ਕੇ ਇੰਜੋਏ ਕਰੋ ਤੇ ਕੰਮ ਨਾ ਕਰੋ। ਆਲੇ ਦੁਆਲੇ ਘਰਾਂ ਦੇ ਧਿਆਨ ਰੱਖੋ। ਫਾਇਰ ਵਰਕਸ ਕਈ ਕਾਉਂਟੀਜ਼ 'ਚ ਅਲਾਉਡ ਹੁੰਦੇ ਆ ਕਈ ਕਾਉਂਟੀਜ਼ ਨਹੀਂ ਅਲਾਉਡ ਹੁੰਦੇ ਪਰ ਜਿੱਥੇ ਅਲਾਉਡ ਉਹੀ ਵਾਲੇ ਚਲਾਉਣ ਤੇ ਆਲੇ ਦੁਆਲੇ ਧਿਆਨ ਰੱਖਣ। ਅੱਗ ਉੱਗ ਲੱਗਣ ਦਾ ਖਤਰਾ ਬਹੁਤ ਜ਼ਿਆਦਾ ਵਧਿਆ ਹੁੰਦਾ ਇਸ ਟਾਈਮ ਦੇ ਉੱਤੇ ਕਿਉਂਕਿ ਭਰ ਗਰਮੀ ਆ ਘਾਹ ਸੁੱਕਾ ਪਿਆ ਆ। ਸੋ ਮੇਕ ਸ਼ੋਰ ਕਰੋ ਵੀ ਸੇਫਲੀ ਤੁਸੀਂ ਇਹ ਸਾਰਾ ਕੁਝ ਰਹੋ ਤੇ 4th of ਜੁਲਾਈ ਨੂੰ ਸੇਫਲੀ ਜਿਹੜਾ ਉਹ ਤੁਸੀਂ ਇੰਜੋਏ ਕਰੋ। ਤੇ ਆਪਣੇ ਨਾਲ ਹੁਣ ਜੁੜ ਚੁੱਕੇ ਨੇ ਨਿਰਮਲ ਸਿੰਘ ਮਾਨ ਜੀ। ਹਾਂਜੀ ਨਿਰਮਲ ਸਿੰਘ ਮਾਨ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਥੈਂਕ ਯੂ ਵੈਰੀ ਮਚ ਰਾਜ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਨਾਲ ਹਰਜੋਤ ਭਾਜੀ ਨੂੰ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਅਮਾਨ ਜੀ ਪਿਛਲੀ ਵਾਰੀ ਆਪਾਂ ਪਿਛਲੇ ਹਫਤੇ ਗੱਲਬਾਤ ਕੀਤੀ ਸੀ ਵੀ ਬਹੁਤ ਸਾਰੇ ਜਿਹੜੇ ਟਰੱਕਰਸ ਆ ਫਾਈਨੈਂਸ਼ੀਅਲੀ ਸਿਚੁਏਸ਼ਨ 'ਚ ਕਾਫੀ ਬੈਡ ਆ। ਕਈਆਂ ਦੀਆਂ ਟਰੱਕਾਂ ਦੀਆਂ ਪੇਮੈਂਟਾਂ ਟੁੱਟ ਗਈਆਂ ਟਰੱਕ ਵਾਪਸ ਜਾ ਰਹੇ ਆ ਕਾਰਾਂ ਦੀਆਂ ਘਰਾਂ ਦੀ ਪ੍ਰੋਬਲਮ ਆ ਕਰਜ਼ਾ ਬੜਾ ਇਕੱਠਾ ਹੋਇਆ ਆ ਬਹੁਤ ਸੋਚ ਰਹੇ ਪਈ ਬੈਂਕਰਪਸੀ ਕਰੀਏ ਕਿਸ ਤਰ੍ਹਾਂ ਬਚ ਸਕਦੇ ਆ। ਤੁਹਾਨੂੰ ਕਾਲਸ ਵੀ ਆਈਆਂ ਹੋਣੀਆਂ ਕਿਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਚੱਲ ਰਹੀ ਹੈਗੀ ਆ। ਜੀ ਬਿਲਕੁਲ ਬਿਲਕੁਲ ਹਰਜੋਤ ਭਾਜੀ ਜਦੋਂ ਤੁਸੀਂ ਲਾਸਟ ਟਾਈਮ ਕੀਤਾ ਸੀ ਆਪਾਂ ਸ਼ੋਅ ਤੇ ਬਹੁਤ ਜ਼ਿਆਦਾ ਭਰਵਾਂ ਹੁੰਗਾਰਾ ਮਿਲਿਆ ਬਹੁਤ ਹੀ ਜ਼ਿਆਦਾ ਜਿਹੜੇ ਤੁਹਾਡੇ ਲਿਸਨਰਸ ਨੇ ਵੈਸੇ ਵੀ ਪੰਜਾਬੀ ਰੇਡੀਓ ਵਾਸਤੇ ਲਿਸਨਰਸ ਸਾਨੂੰ ਹਮੇਸ਼ਾ ਫੋਨ ਕਰਦੇ ਰਹਿੰਦੇ ਨੇ ਪਰ ਕੁਝ ਜਿਹੜੇ ਖਾਸ ਕਰਕੇ ਤੁਹਾਡੇ ਸ਼ੋਅ ਨਾਲ ਜੁੜੇ ਨੇ ਉਹਨਾਂ ਦੀ ਕਾਫੀ ਕਾਲਸ ਆਈਆਂ ਹਨ ਔਰ ਬਹੁਤ ਐਸੇ ਜਿਹੜੇ ਨੇ ਆਪਣੇ ਵੀਰ ਜਿਹੜੇ ਖਾਸ ਕਰਕੇ ਟਰੱਕਿੰਗ ਇੰਡਸਟਰੀ ਜਿਹੜੀ ਇਸ ਟਾਈਮ ਹਾਰਡੈਸਟ ਹਿੱਟ ਹੋਈ ਪਈ ਹੈ ਔਰ ਅੱਗੋਂ ਵੀ ਕੋਈ ਹੋਰਾਈਜ਼ਨ ਦੇ ਵਿੱਚ ਕੋਈ ਪੋਜ਼ਿਟਿਵ ਰੀਇਨਫੋਰਸਮੈਂਟ ਨਹੀਂ ਹੁੰਦੀ ਪਈ। ਸੋ ਬਜਾਏ ਇਹਦੇ ਕਿ ਆਪਾਂ ਹੋਰ ਆਪਣਾ ਗੁੱਡ ਮਨੀ ਕਈ ਐਸੀ ਵੀ ਕਾਲਾਂ ਆਉਂਦੀਆਂ ਨੇ ਜਿਹੜੇ ਉਹਨਾਂ ਕੋਲ ਆਲਰੇਡੀ ਜਿਹੜੀ ਸੇਵਿੰਗਸ ਹਨ ਉਹ ਵੀ ਹੌਲੀ ਹੌਲੀ ਡਿਪਲੀਟ ਹੋਈ ਜਾਂਦੀਆਂ ਨੇ। ਤੇ ਮੈਂ ਤਾਂ ਇਹੀ ਕਹਿਣਾ ਕਿ ਅਸੀਂ ਖਾਸ ਕਰਕੇ ਪਿਛਲੇ ਤਕਰੀਬਨ 16 ਸਾਲ ਤੋਂ ਇਸ ਇੰਡਸਟਰੀ ਦੇ ਵਿੱਚ ਹੈਗੇ ਹਾਂ ਤਾਂ ਵੀ ਆਰ ਵਨ ਆਫ ਦਾ ਟਾਪ 10 ਕੰਪਨੀਜ਼ ਈਵਨ ਇਫ ਯੂ ਟਾਕ ਅਬਾਊਟ ਮੇਨ ਸਟ੍ਰੀਮ ਕੰਪਨੀਜ਼। ਤੇ ਇਹਦੇ 'ਚ ਮੈਂ ਇਹੀ ਕਹਿਣਾ ਕਿ ਤੁਸੀਂ ਕਾਲ ਕਰ ਲਓ ਜੇ ਤੁਹਾਡੇ ਕੋਲ ਜਿੰਨੀਆਂ ਵੀ ਆਪਸ਼ਨਸ ਨੇ ਜਿਹਦੇ 'ਚ ਡੈਟ ਸੈਟਲਮੈਂਟ ਹੈ ਡੈਟ ਕੰਸੋਲੀਡੇਸ਼ਨ ਹੈ ਜਾਂ ਬੈਂਕਰਪਸੀ ਹੈ ਜਿਹਦੇ ਚੈਪਟਰ 7, 13, 11 ਜਿੰਨੀਆਂ ਵੀ ਬੈਂਕਰਪਸੀ ਹੈਗੀਆਂ ਨੇ। ਸੋ ਸਾਡਾ ਸਟਾਫ ਸਾਰਾ ਤੁਹਾਡੇ ਜਿਹੜਾ ਵੀ ਕਾਲ ਕਰਦਾ ਉਹਨਾਂ ਨਾਲ ਪੂਰਾ ਰਿਵਿਊ ਕਰਦਾ ਸਿਚੁਏਸ਼ਨ ਉਹਨਾਂ ਵਾਸਤੇ ਕੀ ਹੈਗੇ ਲੌਂਗ ਟਰਮ ਤੇ ਸ਼ਾਰਟ ਟਰਮ ਗੋਲਸ ਉਹਨਾਂ ਵਾਸਤੇ ਵਧੀਆ ਕੀ ਹੈ ਤੇ ਮਾੜਾ ਕੀ ਹੈ ਤੇ ਆਪਾਂ ਉਹਦੇ ਬਾਅਦ ਜਿਹੜਾ ਵੀ ਤੁਹਾਡਾ ਡਿਸੀਜਨ ਹੈ ਜਿਹੜਾ ਵੀ ਸਾਡਾ ਲਿਸਨਰ ਜਿਹੜਾ ਕਾਲ ਕਰਦਾ ਉਹਨਾਂ ਦਾ ਡਿਸੀਜਨ ਹੈ। ਔਰ ਐਂਡ ਆਫ ਦਾ ਡੇ ਦਾ ਮੋਸਟ ਵੈਲਿਊਬਲ ਪੁਆਇੰਟ ਜਿਹੜੀ ਅਸੀਂ ਟੇਬਲ ਤੇ ਲੈ ਕੇ ਆਉਂਦੇ ਹਾਂ ਕਿ ਇੱਕ ਨਿੱਕਾ ਪੈਸਾ ਵੀ ਚਾਰਜ ਨਹੀਂ ਕਰਦੇ ਤੁਹਾਨੂੰ ਚਾਹੇ ਤੁਸੀਂ ਕਾਲ ਕਰਦੇ ਹੋ ਚਾਹੇ ਤੁਹਾਡਾ ਕੰਮ ਜਿੰਨਾ ਚਿਰ ਨਹੀਂ ਹੁੰਦਾ ਈਵਨ ਇਫ ਯੂ ਆਰ ਐਨਰੋਲਡ ਇਨ ਦਾ ਪ੍ਰੋਗਰਾਮ। ਸੋ ਯੂ ਡੋਂਟ ਹੈਵ ਟੂ ਵਰੀ। 16 ਸਾਲ ਦੀ ਜਿਹੜੀ ਸਾਡੀ ਟੋਟਲ ਰੈਕਡ ਆ ਜਿਹੜੀ ਸਾਡੀ ਹਿਸਟਰੀ ਹੈ ਕਮਿਊਨਿਟੀ ਦੇ ਵਿੱਚ ਪਲੱਸ ਇੱਕ ਵੀ ਪੈਸਾ ਹੀ ਅਪਫਰੰਟ ਨਹੀਂ ਲੈਂਦਾ ਇਹਦੇ ਵਿੱਚ ਯੂ ਹੈਵ ਨਥਿੰਗ ਟੂ ਲੂਜ਼। ਤਾਂ ਬੈਟਰ ਇਹੀ ਹੈ ਕਿ ਤੁਸੀਂ ਕਾਲ ਕਰ ਲਓ ਐਂਡ ਬਿਕੋਜ਼ ਮਿਨੀਮਮ ਪੇਮੈਂਟ ਦਿੰਦਾ ਹੁੰਦਾ ਹਰਜੋਤ ਜੀ ਕਿ 10,000 ਦੇਣਾ ਹੁੰਦਾ ਤੇ ਅਗਲੇ 25-30 ਸਾਲ ਦੇ ਵਿੱਚ ਅਸੀਂ 1.5-2 ਲੱਖ ਦੇ ਦਿੰਦੇ ਹਾਂ ਜਿੱਥੇ ਇੱਥੇ ਸਿਰਫ ਉਸਦਾ ਕਿ 4,000 ਆਲਰੇਡੀ ਦੇਣਾ ਪੈਣਾ ਤੇ ਉਹਦੀਆਂ ਤੁਸੀਂ ਪੇਮੈਂਟਸ ਬਣਾ ਸਕਦੇ ਹੋ ਆਸਾਨ। ਸੋ ਇਹ ਗੱਲ ਗੁੱਡ ਹੈ ਜੀ ਬਹੁਤ ਨੰਬਰ ਹੈ ਸਾਡਾ ਜਦੋਂ ਹੁਣ ਬੰਦਾ ਸਿਚੁਏਸ਼ਨ 'ਚ ਹੁੰਦਾ ਇਦਾਂ ਦੀ ਹੱਥ ਪੈਰ ਮਾਰਦਾ ਹੈ ਕਈ ਵਾਰੀ ਜਿਹੜੀ ਆਮ ਆਪਾਂ ਦੋਸਤਾਂ ਮਿੱਤਰਾਂ ਤੋਂ ਸਲਾਹ ਲੈ ਲੈਂਦੇ ਉਹਨਾਂ ਨੂੰ ਨੌਲੇਜ ਨਹੀਂ ਹੁੰਦਾ ਤੇ ਵਕੀਲ ਨਾਲ ਕਈ ਵਾਰੀ ਜਾਂਦੇ ਆ ਉਹ ਪੈਸੇ ਵੀ ਲੈਂਦੇ ਆ ਕਹਿੰਦੇ ਜੀ ਬੈਂਕਰਪਸੀ ਕਰਦੇ ਹੋ ਤੇ ਤੁਸੀਂ 7-8 ਸਾਲਾਂ ਲਈ ਰਗੜ ਹੋ ਜਾਂਦੇ ਆ। ਸੋ ਇਹ ਬਹੁਤ ਗੁੱਡ ਹੈਗਾ ਵੀ ਤੁਸੀਂ ਕੋਈ ਪੈਸੇ ਨਹੀਂ ਚਾਰਜ ਕਰਦੇ ਹੈਗੇ ਜਦੋਂ ਤੱਕ ਉਹਨਾਂ ਦਾ ਕੋਈ ਵੀ ਜਿਹੜੀ ਪ੍ਰੋਬਲਮ ਸੋਲਵ ਨਹੀਂ ਹੁੰਦੀ। ਸੋ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਨਾਲ ਅਪੁਆਇੰਟਮੈਂਟ ਬਣਾ ਕੇ ਜਾਂ ਫੋਨ ਤੇ ਜਿੱਦਾਂ ਵੀ ਆ ਸਲਾਹ ਲੈ ਲਓ ਫੇਰ ਗੁੱਡ ਸਲਾਹ ਦਊਗੇ। ਪਰਸਨਲੀ ਆਪਾਂ ਜਾਣਦੇ ਹਾਂ ਬਹੁਤ ਲੰਮੇ ਸਮੇਂ ਤੋਂ ਇੱਦਾਂ ਨਹੀਂ ਹੈ ਵੀ ਬਹੁਤ ਵਾਰ ਕੰਪਨੀਆਂ ਆਈਆਂ 2 ਸਾਲ ਕੰਮ ਕਰਕੇ ਫਿਰ ਲੱਭਦੇ ਨਹੀਂ ਹੈਗੇ ਤੇ ਜ਼ਰੂਰ ਤੁਸੀਂ ਨਿਰਮਲ ਸਿੰਘ ਮਾਨ ਉਹਨਾਂ ਨੂੰ ਕਾਲ ਕਰ ਸਕਦੇ ਹੋ। ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਸਿਚੁਏਸ਼ਨ ਸਾਰਿਆਂ ਤੇ ਇਹ ਨਾ ਸੋਚੋ ਵੀ ਹਾਂ ਸਾਡੇ ਤੇ ਹੋਈ ਆ। ਮੈਂ ਹਮੇਸ਼ਾ ਹੀ ਵਾਲਮਾਰਟ ਦੀ ਐਗਜ਼ਾਮਪਲ ਦਿੰਦਾ ਹੁੰਦਾ ਵੀ ਉਹਨਾਂ ਦੇ CEO ਨੇ ਕਿੰਨੀ ਵਾਰੀ ਬੈਂਕਰਪਸੀ ਫਾਈਲ ਕੀਤੀ ਸੀ। ਸੋ ਇਹ ਅਮਰੀਕਾ 'ਚ ਰੈਗੂਲਰ ਹੀ ਆ ਇਦਾਂ ਦਾ ਕੰਮ ਹੁੰਦਾ ਹੀ ਰਹਿੰਦਾ ਪਰ ਤੁਹਾਡਾ ਰੈਕਡ ਮੈਸਅਪ ਹੋਣ ਤੋਂ ਕਿਸ ਤਰ੍ਹਾਂ ਤੁਸੀਂ ਬਚਾਉਣਾ ਹੈਗਾ ਆ
ਤੇ ਉਹ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਸਲਾਹ ਕਰ ਸਕਦੇ ਹੋ। ਜੀ, ਤੇ ਨਿਰਮਲ ਜੀ ਆਪਣਾ ਨੰਬਰ ਸ਼ੇਅਰ ਕਰ ਲਿਓ ਜੀ। ਜੀ ਬਿਲਕੁਲ ਜੀ, 88 14 888-888-9914 ਤੇ ਵੈਬਸਾਈਟ ਸਾਡੀ ਊਰਾ ਵਿੱਚ OORAA.org। ਇੱਕ ਜਿਹੜੀ ਜੀ ਜਾਂਦੇ ਜਾਂਦੇ ਡੈਟ ਕੰਸੋਲੀਡੇਟ ਨੂੰ ਲੈ ਕੇ ਵੀ ਥੋੜਾ ਜਿਹਾ ਜੇ ਕੁਝ ਤੁਸੀਂ ਟਿਪਸ ਜਿਹੜੇ ਸ਼ੇਅਰ ਕਰ ਸਕਦੇ। ਕਈਆਂ ਦੇ ਕ੍ਰੈਡਿਟ ਕਾਰਡ ਦੇ ਉੱਤੇ ਤਰ੍ਹਾਂ ਦੇ ਬੰਦੇ ਨੂੰ ਹੁੰਦਾ ਹੈ, ਚੱਲ ਹੁਣ ਖਰਚਾ ਕਰ ਲਿਆ, ਕਰਨਾ ਆ ਜਾਂ ਹੋ ਗਿਆ, ਉਹ ਬੰਦਾ ਕਾਰਡ ਦੇ ਉੱਤੇ ਚੱਕੀ ਜਾਂਦਾ। ਕਾਰਡ ਦੇ ਇੰਟਰਸਟ ਰੇਟ ਵੀ ਬਹੁਤ ਜ਼ਿਆਦਾ ਆਪਾਂ ਨੂੰ ਪਤਾ ਹੈ ਵੀ ਉਹ ਵੱਧ ਚੁੱਕੇ ਹੈਗੇ ਜਦੋਂ ਦੇ ਇੰਟਰਸਟ ਰੇਟ ਫੈਡ ਨੇ ਵਧਾਏ ਸੀ। ਕੰਸੋਲੀਡੇਸ਼ਨ ਦਾ ਕੀ ਫਾਇਦਾ ਆ? ਤੇ ਕਿਉਂਕਿ ਬੰਦਾ ਮਿਨੀਮਮ ਪੇਮੈਂਟ ਜੇ ਦਿੰਦਾ ਰਹੂਗਾ ਫਿਰ ਤਾਂ ਬਹੁਤ ਹੀ ਜ਼ਿਆਦਾ ਦੇਣੇ ਪੈ ਜਾਣੇ। ਬਿਲਕੁਲ ਰਾਜੀ, ਕਿਉਂਕਿ ਦੇਖੋ ਕੰਸੋਲੀਡੇਸ਼ਨ ਜਿਹੜਾ ਤੁਸੀਂ ਕਹਿ ਰਹੇ ਇੰਟਰਸਟ ਰੇਟ ਬਹੁਤ ਵੱਧ ਚੁੱਕੇ ਨੇ। ਜੇ ਤੁਹਾਡਾ ਪਰਫੈਕਟ 850 ਸਕੋਰ ਹੈ ਤੇ ਤੁਸੀਂ ਡਾਕਟਰ ਹੋ, ਜਾਂ ਤੁਹਾਡੀ 4 ਲੱਖ ਤਨਖਾਹ ਵੀ ਹੈਗੀ ਸਾਲ ਦੀ, ਸਟਿਲ ਜਿਹੜਾ ਤੁਹਾਡਾ ਇੰਟਰਸਟ ਰੇਟ ਸ਼ੁਰੂ ਹੁੰਦਾ ਨਾ, ਜਿਹੜਾ ਅੱਜ ਕ੍ਰੈਡਿਟ ਕਾਰਡ ਦਾ 20% ਤੋਂ ਸ਼ੁਰੂ ਹੁੰਦਾ ਮਿਨੀਮਮ। ਦੈਟਸ ਦ ਬੇਸਿਕ ਮਿਨੀਮਮ 20% ਤੋਂ ਸ਼ੁਰੂ ਹੁੰਦਾ ਤੇ ਜਾਣ ਨੂੰ 35-40% ਤੇ ਜਾਂਦਾ। ਸੋ ਕੰਸੋਲੀਡੇਸ਼ਨ 'ਚ ਇਹ ਹੁੰਦਾ ਕਿ ਅਸੀਂ ਤੁਹਾਡਾ ਇੰਟਰਸਟ ਰੇਟ ਘਟਾ ਦਿੰਦੇ ਹਾਂ। ਜੇ 20% ਹੈ ਤਾਂ ਹੋ ਸਕਦਾ ਕਿ ਉਹ 10 ਕਰ ਦਈਏ। ਜਿਹੜਾ ਕਰਜ਼ਾ ਜਿਹੜਾ ਤੁਹਾਡਾ 50 ਸਾਲ 'ਚ ਲੱਥਣਾ ਸੀ ਉਹ 25 'ਚ ਲੱਥ ਜਾਏਗਾ। ਸੋ ਇਹ ਹੋ ਆਪਸ਼ਨ ਵੀ ਹੈਗੀ ਹੈ, ਜਿਹੜਾ ਬੰਦਾ ਚਾਹੁੰਦਾ ਕਿ ਨਹੀਂ ਅਸੀਂ ਪੂਰੇ ਪੈਸੇ ਦੇਣੇ ਨੇ। ਸੈਟਲਮੈਂਟ ਦੇ ਵਿੱਚ ਹੁੰਦਾ ਕਿ ਅਸੀਂ ਸੈਟਲਮੈਂਟ 'ਚ ਜੇ ਅਸੀਂ 50,000 ਦੇਣਾ ਤੇ ਹੋ ਸਕਦਾ ਤੁਹਾਨੂੰ ਸਿਰਫ 10,000 ਦੇਣਾ ਪਏ। ਸੋ ਥੀਜ਼ ਆਰ ਦ ਮੇਜਰ ਡਿਫਰੈਂਸਿਸ। ਬਿਲਕੁਲ। ਸੋ ਜੋ ਕਿਸੇ ਦਾ ਵੀ ਤੁਹਾਡਾ ਡੈਟ ਕੰਸੋਲੀਡੇਸ਼ਨ ਨੂੰ ਲੈ ਕੇ ਜਾਂ ਬੈਂਕਰਪਸੀ ਨੂੰ ਲੈ ਕੇ ਜਾਂ ਕਿੱਦਾਂ ਬਚਣਾ ਆ, ਇਕਨੋਮਿਕ ਹਾਲਾਤਾਂ ਨੂੰ ਕਿੱਦਾਂ ਤੁਸੀਂ ਬੈਟਰ ਕਰ ਸਕਦੇ ਆ, ਆਪਣੇ ਕਿੱਦਾਂ ਬਚਾਉਣਾ ਆ ਸਕੋਰ ਨੂੰ ਜਾਂ ਉਸ ਓਵਰਆਲ ਰੈਕਡ ਨੂੰ, ਤਾਂ ਊਰਾ ਦੇ ਨਿਰਮਲ ਮਾਨ ਜੀ ਦੇ ਨਾਲ ਕੰਟੈਕਟ ਕਰ ਲਓ 8888889914 ਦੇ ਉੱਤੇ। ਤੇ ਥੈਂਕ ਯੂ ਜੋਜੀ ਜੀ, ਥੈਂਕ ਯੂ ਨਿਰਮਲ ਜੀ, ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ ਤੇ ਹੈਪੀ 4th of July। ਤੇ ਆਪਾਂ ਵੀ ਹੁਣ ਇਜਾਜ਼ਤ ਲੈਂਦੇ ਆ ਹਰਜੋਤ ਜੀ, ਇੱਥੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਕਰਦੇ ਆ ਤੇ ਇਜਾਜ਼ਤ ਲੈਂਦੇ ਆ। ਤੇ ਸਭ ਨੂੰ 4th of July ਦੀ ਇੱਕ ਵਾਰੀ ਬਹੁਤ ਬਹੁਤ ਵਧਾਈਆਂ। ਬੀ ਸੇਫ, ਸਟੇ ਸੇਫ ਤੇ ਇੰਜੋਏ ਕਰੋ ਪਰਿਵਾਰਾਂ ਦੇ ਨਾਲ, ਤੇ ਬਚ ਕੇ ਮੋੜ ਤੋਂ ਸਭ ਤੋਂ, ਤੇ ਇੰਜੋਏ ਕਰੋ ਜੀ। ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।